ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਜੀ ਆਇਆਂ ਨੂੰ ਆਖਦੇ ਹਾਂ ਅਪਡੇਟ ਕੈਲੀਫੋਰਨੀਆ ਅਪਡੇਟ ਅਮਰੀਕਾ ਪ੍ਰੋਗਰਾਮ ਦੇ ਵਿੱਚ। ਮੈਂ ਰਾਜਕਨਵੀਰ ਸਿੰਘ, ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਸਵਾਗਤ ਹੈ ਹਰਜੋਤ ਸਿੰਘ ਜੀ, ਸਤਿ ਸ੍ਰੀ ਅਕਾਲ ਜੀ। ਜੀ ਆਇਆਂ ਨੂੰ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਅਗਸਤ ਦੀ 25 ਤਰੀਕ ਆ, ਦਿਨ ਸ਼ੁੱਕਰਵਾਰ ਆ। ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500 ਦੇ ਉੱਤੇ। ਡੇਡਿਕੇਟਡ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਡਕੇਣਾ 415-909-0503 ਦੇ ਉੱਤੇ। ਇਸ ਦੇ ਨਾਲ ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ, ਮੰਜ਼ਿਲ ਕਲੋਵਿਸ, ਸਤਨਾਮ ਸਿੰਘ, ਅਮਰਜੀਤ ਸਿੰਘ ਦੋਸਾਂਝ, ਸਨੀ ਪੁਰੇਵਾਲ, ਯੂਬਾ ਸਿਟੀ, ਲਖਬੀਰ ਸਿੰਘ ਸਮਰਾ ਟੈਕਸਿਸ, ਪਰਮਜੀਤ ਸਿੰਘ ਦਿਓਲ ਫਰੈਸਨੋ, ਅਮਰਜੀਤ ਸਿੰਘ ਸਟਾਕਟਨ, ਜਰਨੈਲ ਸਿੰਘ ਜੋਹਲ, ਹਰਨੇਕ ਸਿੰਘ ਪਾਬਲਾ, ਰੈਂਟਨ ਵਾਸ਼ਿੰਗਟਨ, ਧਰਮ ਸਿੰਘ ਫਾਉਲਰ, ਸਰਬਜੀਤ ਸਿੰਘ ਰਿੰਡਨ ਗੈਸ ਐਂਡ ਫੂਡ ਐਲਕੋ ਨੋਵਾਡਾ, ਹਰਜੀਤ ਸਿੰਘ ਲੈਥਰੋਪ, ਐਂਟੀਲੋਪ ਟਰੱਕ ਸਟਾਪ ਬਰਨਸ ਵਾਇਓਮਿੰਗ, ਗੁਰਮੇਲ ਸਿੰਘ, ਬਲਬੀਰ ਬਾਸੀ ਐਲ ਗਰੋਵ, ਕਰਨੈਲ ਸਿੰਘ ਰੰਧਾਵਾ ਟਰਲੌਕ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਅੱਜ ਦੀਆਂ ਖਬਰਾਂ ਵੱਲ ਆਈਏ ਤੇ ਅੱਜ ਸਵੇਰੇ F-18 ਇੱਕ ਮਿਲਟਰੀ ਦਾ ਜੈਟ ਸੈਨ ਡੀਗੋ ਦੇ ਲਾਗੇ ਕ੍ਰੈਸ਼ ਹੋ ਗਿਆ। ਇਹ ਜੋ ਇੰਟਰਸਟੇਟ 15 ਆ, ਉਹਦੇ ਲਾਗੇ ਕ੍ਰੈਸ਼ ਹੋਇਆ ਹੈਗਾ। US ਮਿਲਟਰੀ ਦਾ ਜੈਟ ਮਰੀਨ ਕਾਰਪਸ 에ਅਰ ਸਟੇਸ਼ਨ ਮੀਰਾਮਰ ਜੋ ਸੈਨ ਡੀਗੋ ਦੇ ਵਿੱਚ ਆ, ਉੱਥੋਂ ਇਹ ਚੱਲਿਆ ਸੀਗਾ ਤੇ ਇੰਟਰਸਟੇਟ 15 ਦੇ ਲਾਗੇ ਕ੍ਰੈਸ਼ ਹੋ ਗਿਆ। ਹਜੇ ਤੱਕ ਇਹ ਪਤਾ ਨਹੀਂ ਚੱਲ ਸਕਿਆ ਵੀ ਕਾਰਨ ਕੀ ਆ, ਪਰ ਡਿਫੈਂਸ ਆਫੀਸ਼ੀਅਲਸ ਕਨਫਰਮ ਕਰ ਰਹੇ ਆ ਕਿ ਮਰੀਨ FA-18 ਟ੍ਰੇਨਿੰਗ ਫਲਾਈਟ ਦੇ ਦੌਰਾਨ ਕ੍ਰੈਸ਼ ਹੋਇਆ ਹੈਗਾ ਆ। ਤੇ ਹਜੇ ਤੱਕ ਇਹ ਵੀ ਕਨਫਰਮ ਨਹੀਂ ਹੋਇਆ ਵੀ ਪਾਇਲਟ ਤੋਂ ਬਿਨਾਂ ਹੋਰ ਵੀ ਕੋਈ ਲੋਕ ਇਸ ਜੋ F-18 ਹੈਗਾ ਆ ਹਾਰਨੇਟ 에ਅਰਕ੍ਰਾਫਟ ਇਹਦੇ ਵਿੱਚ ਸੀਗੇ ਜਾਂ ਨਹੀਂ। ਜੀ ਜੀ, ਅਗਲੀ ਜਿਹੜੀ ਖਬਰ ਉਸ ਦੇ ਉੱਤੇ ਗੱਲ ਕਰਦੇ ਜਾਈਏ। ਕੱਲ ਰਾਸ਼ਟਰਪਤੀ ਟਰੰਪ ਹੁਣਾਂ ਦੀ ਅਰੈਸਟ ਨੂੰ ਲੈ ਕੇ ਪੂਰਾ ਜਿਹੜਾ ਮਾਹੌਲ ਆ ਉਹ ਗਰਮਾਇਆ ਰਿਹਾ। ਸਾਬਕਾ ਰਾਸ਼ਟਰਪਤੀ ਟਰੰਪ ਹੁਣਾਂ ਦੇ ਉੱਤੇ ਬਹੁਤ ਸਾਰੇ ਜਿਹੜੇ ਚਾਰਜਿਸ ਆ ਉਹ ਇਸ ਟਾਈਮ ਚੱਲ ਰਹੇ ਆ। 13 ਕਾਊਂਟ ਤਾਂ ਕੱਲੇ ਜਾਰਜੀਆ ਦੇ ਵਿੱਚ ਆ, ਨਾਲ ਉਹਨਾਂ ਦੇ 18 ਬੰਦੇ ਹੋਰ ਆ ਜਿਨ੍ਹਾਂ ਨੂੰ ਜਿਹੜਾ ਉਹ ਰੱਖਿਆ ਗਿਆ। ਟਰੰਪ ਹੁਣਾਂ ਨੇ ਜਿਹੜਾ $2 ਲੱਖ ਦਾ ਬੌਂਡ ਵਰਤਿਆ ਜਿਹੜਾ ਸੀਗਾ, ਉਸ ਦੇ ਲਈ $20,000 ਡਾਊਨ ਦੇ ਕੇ ਬੇਲਸ ਬੌਂਡਮੈਨ ਦੀ ਸਹਾਇਤਾ ਲਈ ਆ। ਇਸ ਨੂੰ ਲੈ ਕੇ ਕਈ ਜਣੇ ਹੋਰ ਨਵੀਆਂ ਅਟਕਲਾਂ ਜਿਹੜੀਆਂ ਉਹ ਪੇਸ਼ ਕਰ ਰਹੇ ਆ ਵੀ ਕੀ ਟਰੰਪ ਹੁਣਾਂ ਦੇ ਕੋਲ, ਉਹਨਾਂ ਦੇ ਕੈਂਪੇਨ ਦੇ ਕੋਲ ਇੰਨੀ ਵੀ ਰਾਸ਼ੀ ਨਹੀਂ ਵੀ ਉਹ ਪੂਰਾ ਬੌਂਡ ਖੁਦ ਦੇ ਸਕਣ। 10% ਡਾਊਨ ਦੇ ਕੇ ਉਹਨਾਂ ਨੇ ਜਿਹੜੇ ਉਹ ਕੀਤਾ ਆ। ਸੋ ਉਹਨਾਂ ਦਾ ਮਗ ਸ਼ਾਟ, ਉਹਨਾਂ ਦੇ ਜਿਹੜੇ ਸਾਥੀਆਂ ਦੇ ਜਿਹੜੇ ਮਗ ਸ਼ਾਟ ਆ ਉਹ ਇਸ ਟਾਈਮ ਚੱਲ ਰਹੇ ਆ। ਸਭ ਤੋਂ ਵੱਡੀ ਗੱਲ ਤਾਂ ਇਹ ਆ ਵੀ ਜਿਹੜੇ ਵਿਰੋਧੀਆਂ ਨੇ ਉਹਨਾਂ ਨੂੰ ਓਬਵੀਅਸਲੀ ਸਭ ਤੋਂ ਜ਼ਿਆਦਾ ਮੇਨ ਲੈ ਕੇ ਆਉਣਾ ਆ ਤੇ ਹੁਣ ਅੱਗੇ ਦੇਖੋ ਕੀ ਹੁੰਦਾ ਆ। ਸੋ ਉਹਨਾਂ ਨੇ ਟਵੀਟ ਜਿਹੜੀ ਉਹ ਕੀਤੀ ਆ, ਵਾਪਸੀ ਕੀਤੀ ਆ ਟਰੰਪ ਹੁਣਾਂ ਨੇ। ਜਿਹੜਾ ਟਵਿੱਟਰ ਆ, ਜਿਹਨੂੰ ਪਹਿਲਾਂ ਟਵਿੱਟਰ ਆਖਦੇ ਸੀ ਹੁਣ ਐਕਸ ਆ, ਤੇ ਉਹਨਾਂ ਨੇ ਜਿਹੜੀ ਇਲੈਕਸ਼ਨ ਇੰਟਰਫੇਰੈਂਸ ਨੈਵਰ ਸਰੈਂਡਰ ਇਸ ਮਗ ਸ਼ਾਟ ਦੇ ਹੇਠਾਂ ਲਿਖ ਕੇ ਜਿਹੜਾ ਉਹ ਆਖਿਆ ਹੈਗਾ ਆ। ਈਲਨ ਮਸਕ ਨੇ ਆਉਂਦਿਆਂ ਹੀ ਟਰੰਪ ਹੁਣਾਂ ਦਾ ਜਿਹੜਾ ਬੈਨ ਆ ਉਸ ਦੇ ਵਿੱਚ ਹਟਾ ਦਿੱਤਾ ਸੀਗਾ, ਪਰ ਟਵਿੱਟਰ ਦੇ ਅਲਟਰਨੇਟਿਵ ਦੇ ਤੌਰ ਦੇ ਉੱਤੇ ਉਹਨਾਂ ਨੇ ਜਿਹੜਾ ਆਪਣਾ ਇੱਕ ਪਲੇਟਫਾਰਮ ਬਣਾਇਆ ਹੋਇਆ ਆ ਟਰੁੱਥ ਸੋਸ਼ਲ, ਉਸ ਦੇ ਉੱਤੇ ਪਿਛਲੇ ਸਾਲ ਤੋਂ 1.5 ਸਾਲ ਤੋਂ ਉੱਥੇ ਹੀ ਪੋਸਟ ਕਰ ਰਹੇ ਸੀ, ਪਰ ਇਵੈਂਚੁਅਲੀ ਉਹਨਾਂ ਨੇ ਅੱਜ ਟਵਿੱਟਰ ਦੇ ਉੱਤੇ ਵਾਪਸੀ ਜਿਹੜੀ ਉਹ ਕੀਤੀ ਆ। ਸੋ ਉਹਨਾਂ ਨੂੰ ਬੁੱਕ ਕਰਕੇ ਰਿਲੀਜ਼ ਕਰ ਦਿੱਤਾ ਗਿਆ ਸੀਗਾ। ਇਸ ਤੋਂ ਇਲਾਵਾ ਸਾਬਕਾ ਜਿਹੜੇ ਵਾਈਟ ਹਾਊਸ ਦੇ ਚੀਫ ਆਫ ਸਟਾਫ ਆ, ਉਹਨਾਂ ਦੇ ਉੱਤੇ ਵੀ ਮੰਡੇ ਦੀ ਮਾਰਨਿੰਗ ਨੂੰ ਹੁਣ ਹੀਅਰਿੰਗ ਹੋਣੀ ਆ US ਡਿਸਟ੍ਰਿਕਟ ਕੋਰਟ ਅਟਲਾਂਟਾ ਦੇ ਵਿੱਚ ਲੈ ਕੇ। ਸੋ ਹੁਣ ਅੱਗੇ ਕਹਿੰਦੇ ਆ ਵੀ ਜਿਹੜੀ ਫੈਨੀ ਜਿਹੜੀ ਆ ਵਿਲਿਸ ਆ ਅਟਲਾਂਟਾ ਦੀ DA, ਉਸ ਦੇ ਉੱਤੇ ਵੀ ਕਾਫੀ ਦਬਾਅ ਜਿਹੜਾ ਉਹ ਰਹੂਗਾ। ਪਿਛਲੇ ਕਈ ਚਿਰ ਤੋਂ ਉਹਨਾਂ ਨੇ ਇਸ ਪੂਰੇ ਮਾਮਲੇ ਦੇ ਵਿੱਚ ਜਿਹੜੇ ਚਾਰਜਿਸ ਆ ਉਹ ਲੈ ਕੇ ਆਉਂਦੇ ਸੀ ਤੇ ਹੁਣ ਕਾਫੀ ਕਹਿ ਸਕਦੇ ਹਾਂ ਵੀ ਉਹਨਾਂ ਦੇ ਉੱਤੇ ਵੀ ਇੱਕ ਟਾਰਗੇਟ ਉਹਨਾਂ ਟਰੰਪ ਹੁਣਾਂ ਦੇ ਸਪੋਰਟਰਸ ਦਾ ਵੀ ਜਿਹੜਾ ਉਹ ਰਹੂਗਾ, ਕਿਉਂਕਿ ਉਹਨਾਂ ਨੂੰ ਵੀ ਉਹ ਕਾਫੀ ਕੁਛ
ਆਖਣਗੇ। ਸੋ ਲੈਟਸ ਸੀ ਕੀ ਜਿਹੜਾ ਹਰਜੋਤ ਸਿੰਘ ਜੀ ਇਸ ਦੇ ਵਿੱਚ ਜੀ ਅੱਗੇ ਬਣਦਾ ਆ, ਪਰ ਸਿਕਿਉਰਿਟੀ ਉਹਨਾਂ ਨੇ ਕਾਫੀ ਟਾਈਟ ਉੱਥੇ ਰੱਖੀ ਆ। ਜਦੋਂ ਟਰੰਪ ਹੁਣਾਂ ਨੇ ਸਰੈਂਡਰ ਜਿਹੜਾ ਉਹ ਕਰਨਾ ਸੀਗਾ, ਕਾਫੀ ਕਮਾਂਡੋ ਟਾਈਪ ਜਿਹੜੇ ਕਹਿ ਲਓ ਵੀ ਪੁਲਿਸ ਫੋਰਸ ਆ, ਉਹ ਪੂਰੀ ਲੈਸ ਸੀਗੀ, ਤੇ ਉੱਥੇ ਉਹਨਾਂ ਦੇ ਜਿਹੜੇ ਸਪੋਰਟਰਸ ਤੇ ਉਹਨਾਂ ਦੇ ਜਿਹੜੇ ਅਗੇਂਸਟ ਵਾਲੇ ਆ, ਉਹ ਵੀ ਆਪਣੇ ਪੂਰਾ ਦਿਨ ਉੱਥੇ ਕਹਿੰਦੇ ਆ ਖੜੇ ਰਹੇ। ਇੱਥੋਂ ਤੱਕ ਕਿ ਇੱਕ ਵਾਰੀ ਅਟਲਾਂਟਾ ਕੋਰਟ ਹਾਊਸ ਦੇ ਵਿੱਚ ਬੌਮ ਥ੍ਰੈਟ ਵੀ ਜਿਹੜਾ ਆ ਉਹ ਪੇਸ਼ ਕਰ ਦਿੱਤਾ ਗਿਆ ਸੀਗਾ, ਜਿੱਥੇ ਟਰੰਪ ਹੁਣਾਂ ਨੇ ਅੱਜ ਜਿੱਥੇ ਟਰਾਇਲ ਜਿਹੜਾ ਆ ਉਹਨਾਂ ਦਾ ਚੱਲਣਾ ਆ। ਸੋ ਹੁਣ ਅਕਤੂਬਰ ਦੇ ਵਿੱਚ ਕਹਿੰਦੇ ਵੀ ਤਰੀਕ ਸੋਚੀ ਜਾ ਰਹੀ ਆ ਵੀ ਇਹਨਾਂ ਦੇ ਇਸ ਟਰਾਇਲ ਦੇ ਵਿੱਚ ਜਿਹੜੀ ਸ਼ੁਰੂਆਤ ਆ ਉਹ ਹੋ ਸਕਦੀ ਆ। ਟਰੰਪ ਹੁਣਾਂ ਨੇ ਅਰੈਸਟ ਹੋ ਕੇ ਬੌਂਡ ਤੇ ਬਾਹਰ ਹੋਣ ਤੋਂ ਬਾਅਦ 'ਚ ਇਹੀ ਆਖਿਆ ਸੀਗਾ ਵੀ ਮੈਂ ਇਸ ਦੇ ਵਿੱਚ ਕੁਝ ਵੀ ਗਲਤ ਨਹੀਂ ਕੀਤਾ ਹੈਗਾ। ਜੀ ਆਪਾਂ ਸਾਰਿਆਂ ਨੂੰ ਪਤਾ ਹੈ ਪ੍ਰੈਜ਼ੀਡੈਂਟ ਡੋਨਲਡ ਟਰੰਪ ਪ੍ਰੈਜ਼ੀਡੈਂਟ ਬਣਨ ਤੋਂ ਪਹਿਲਾਂ ਇੱਕ ਟੀਵੀ ਸੈਲੀਬ੍ਰਿਟੀ ਸੀਗੇ। ਸੋ ਉਹਨਾਂ ਦੀ ਸਟੇਟਮੈਂਟ ਹਰ ਵਾਰੀ ਆਉਂਦੀ ਆ ਵੀ ਈਵਨ ਨੈਗੇਟਿਵ ਜਿਹੜੀ ਪਬਲਿਸਿਟੀ ਆ ਉਹ ਵੀ ਬੰਦੇ ਨੂੰ ਜਿਹੜਾ ਆ ਇੱਕ ਤਰ੍ਹਾਂ ਦੇ ਨਾਲ ਹੈਲਪ ਕਰਦੀ ਐਨੀ ਹੈਗੀ ਆ। ਪਬਲਿਸਿਟੀ ਇਜ਼ ਗੁੱਡ ਪਬਲਿਸਿਟੀ, ਬਸ ਜੀ ਉਹ ਉਹਨਾਂ ਸੋ ਦਾ ਕੰਮ ਆ। ਹੁਣ ਉਹਨਾਂ ਨੇ ਕੀ ਕੀਤਾ, ਦੇਖੋ ਕਰਨਾ ਤਾਂ ਵਿਰੋਧੀਆਂ ਨੇ ਸੀ ਵੀ ਉਹਦਾ ਮੱਗ ਸ਼ਾਟ ਪ੍ਰੈਜ਼ੀਡੈਂਟ ਡੋਨਲਡ ਟਰੰਪ ਦਾ ਪੂਰੀ ਦੁਨੀਆ 'ਚ ਸ਼ੋਅ ਕਰਨਾ ਸੀ। ਦੇਖੋ ਜੀ ਫਿਰ ਸਾਬਕਾ ਰਾਸ਼ਟਰਪਤੀ ਨੂੰ ਅਰੈਸਟ ਕੀਤਾ ਗਿਆ ਤੇ ਮੱਗ ਸ਼ਾਟ ਉਹਦਾ ਆ ਹੈਗਾ, ਤੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਆਪਣਾ ਹੀ ਜਿਹੜਾ ਮੱਗ ਸ਼ਾਟ ਜਿਹੜਾ ਉੱਥੇ ਅਰੈਸਟ ਹੋਇਆ ਦਾ ਸੀ, ਉਹ ਐਕਸ ਜਿਹੜਾ ਉਹਨਾਂ ਦਾ ਅਕਾਊਂਟ ਆ ਉੱਥੇ ਪਾ ਕੇ ਤੇ ਫੰਡ ਰੇਜ਼ਿੰਗ ਸ਼ੁਰੂ ਕਰ ਦਿੱਤੀ ਹੈਗੀ ਆ। ਦੇਖ ਲਓ। ਤੇ ਕਹਿੰਦੇ ਮਗ ਸ਼ਾਟ ਫਰੋਮ ਹਿਸ ਇਲੈਕਸ਼ਨ ਇੰਟਰਫੀਰੈਂਸ ਇੰਡਾਈਟਮੈਂਟ, ਉਹ ਫੰਡ ਰੇਜ਼ਿੰਗ ਲਈ ਆਲਰੇਡੀ ਉਹਨੇ ਆਪਣੇ ਵੈਬਸਾਈਟ ਦੇ ਉੱਤੇ ਉਹ ਸ਼ੁਰੂ ਕਰ ਦਿੱਤੀ। ਤੇ ਇਹਦੇ 'ਚ ਉਹਨੇ ਕਿਹਾ ਵੀ ਮੈਨੂੰ ਅੱਜ ਜਿਹੜੀ ਸਭ ਤੋਂ ਵਾਇਲੈਂਟ ਨੋਟੋਰੀਅਸਲੀ ਵਾਇਲੈਂਟ ਜੇਲ੍ਹ ਹੈਗੀ ਆ ਫੁਲਟਨ ਕਾਉਂਟੀ ਦੀ, ਉੱਥੇ ਅਰੈਸਟ ਕੀਤਾ ਗਿਆ ਡਿਸਪਾਈਟ ਵੀ ਮੈਂ ਕੋਈ ਕ੍ਰਾਈਮ ਨਹੀਂ ਕੀਤਾ, ਇਹ ਉਹ ਆਪ ਕਹਿੰਦੇ ਹੈਗੇ ਆ। ਤੇ ਕੈਂਪੇਨ ਦੇ ਵਿੱਚ ਉਹਨਾਂ ਨੇ ਇਹ ਮੈਸੇਜ ਦੱਸਿਆ ਵੀ ਜਿਹੜੀ ਵੱਧ ਤੋਂ ਵੱਧ ਹੈਲਪ ਕਰੋ ਤੇ ਆਈ ਵਿਲ ਨੈਵਰ ਸਰੈਂਡਰ ਆਵਰ ਮਿਸ਼ਨ ਟੂ ਸੇਵ ਅਮਰੀਕਾ। ਇਹ ਉਹਨਾਂ ਨੇ ਉਸ ਜਿਹੜੀ ਫੰਡ ਰੇਜ਼ਿੰਗ ਆ ਉਹਦੇ ਥੱਲੇ ਲਿਖਿਆ ਹੈਗਾ। ਤੇ ਪ੍ਰੈਜ਼ੀਡੈਂਟ ਡੋਨਲਡ ਟਰੰਪ 19 ਡਿਫੈਂਡੈਂਟਸ ਤੋਂ ਇੱਕ ਜਾਣੇ ਆ, ਟੋਟਲ 19 ਜਣਿਆਂ ਨੂੰ ਚਾਰਜ ਕੀਤਾ ਗਿਆ ਫੁਲਟਨ ਕਾਉਂਟੀ ਡਿਸਟ੍ਰਿਕਟ ਅਟਾਰਨੀ ਫੈਨੀ ਵਿਲਿਸ ਵੱਲੋਂ, ਖਾਸ ਕਰਕੇ 2020 ਦੀ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਨੂੰ ਓਵਰਟਰਨ ਕਰਨ ਦੇ ਸਬੰਧ ਦੇ ਵਿੱਚ। ਜੀ ਜੀ ਸੋ ਹੁਣ ਦੇਖੋ ਅੱਗੇ ਕੀ ਇਸ ਪੂਰੇ ਮਾਮਲੇ ਦੇ ਵਿੱਚ ਜਿਹੜਾ ਬਣਦਾ ਆ। ਉਹ ਕਹਿੰਦੇ ਵੀ ਇੰਨੇ ਜਿਹੜੇ ਚਾਰजेस ਕਿਸੇ ਤੇ ਲੱਗੇ ਹੋਣ ਤਾਂ ਮੈਕਡੋਨਲਡ 'ਚ ਜਿਹੜੀ ਆ ਉਹ ਨੌਕਰੀ ਨਾ ਮਿਲੇ, ਤੇ ਇਹ ਜਿਹੜੇ ਟਰੰਪ ਹੋਣੀ ਆ ਉਹ ਰਾਸ਼ਟਰਪਤੀ ਦੇ ਅਹੁਦੇ ਦੇ ਲਈ ਆ। ਆਲਦੋ ਅਜੇ ਕੋਈ ਕਨਵਿਕਟ ਨਹੀਂ ਹੋਇਆ। ਕਈ ਵਾਰੀ ਆਪਾਂ ਨੂੰ ਪਤਾ ਹੈ ਵੀ ਚਾਰजेस ਜਿਹੜੇ ਆਏ ਦੀ ਕਿਤੇ ਹੋਣ ਤਾਂ ਉਹਦੇ ਨਾਲ ਵੀ ਲੋਕਾਂ ਦੀ ਛਵੀ ਦੇ ਉੱਤੇ ਅਸਰ ਪੈਂਦਾ ਆ। ਪਰ ਆਪਾਂ ਦੇਖ ਰਹੇ ਹਾਂ ਵੀ ਵਿਦਆਊਟ ਈਵਨ ਗੋਇੰਗ ਟੂ ਡਿਬੇਟ ਉਹ ਲੀਡ ਕਰ ਰਹੇ ਆ ਰਿਪਬਲਿਕਨ ਜਿਹੜੇ ਆ ਪੂਰੇ ਖੇਮੇ ਦੇ ਵਿੱਚ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਯੂਐਸ ਦੀ ਇੱਕ ਨਵੀਂ ਇੰਟਲ ਜਿਹੜੀ ਡੀਕਲਾਸੀਫਾਈ ਕੀਤੀ ਗਈ ਹੈ ਇੰਟੈਲੀਜੈਂਸ ਰਿਪੋਰਟ, ਜਿਸ ਦੇ ਵਿੱਚ ਇਹ ਦਾਵਾ ਕਰ ਰਹੀ ਆ ਯੂਐਸ ਦੀ ਇੰਟੈਲੀਜੈਂਸ ਵੀ ਜਿਹੜੇ ਰੂਸ ਆਪਣਾ ਜਿਹੜਾ ਪ੍ਰੋਪਾਗੈਂਡਾ ਆ ਉਹਨੂੰ ਲਾਂਡਰਿੰਗ ਕਰ ਰਿਹਾ ਆ ਕਈ ਵੈਸਟਰਨਰਸ ਆ ਉਹਨਾਂ ਦੇ ਉੱਤੇ ਹੀ, ਉਹਨਾਂ ਦੇ ਜੀ ਥਰੂ ਹੀ। ਬਹੁਤ ਸਾਰੇ ਜਿਹੜੇ ਇਨਫਲੂਐਂਸਰਸ ਆ ਉਹ ਰਸ਼ੀਅਨ ਜਿਹੜਾ ਪ੍ਰੋਪਾਗੈਂਡਾ ਆ ਇਹਨਾਂ ਦੇ ਜ਼ਰੀਏ ਇਸ ਟਾਈਮ ਉਹ ਪੇਸ਼ ਕਰ ਰਹੇ ਆ। ਯੂਐਸ ਇੰਟੈਲੀਜੈਂਸ ਮੰਨਦੀ ਆ ਵੀ ਜਿਹੜੇ ਰਸ਼ੀਅਨ ਫੈਡਰਲ ਸਿਕਿਉਰਿਟੀ ਸਰਵਿਸ ਜਿਹਨੂੰ ਐਫਐਸਬੀ ਆਖਦੇ ਆ, ਉਹ ਪਬਲਿਕ ਪਾਲਿਸੀ ਨੂੰ ਤੇ ਪਬਲਿਕ ਓਪੀਨੀਅਨ ਨੂੰ ਇਨਫਲੂਐਂਸ ਕਰਨ ਦੀ ਜਿਹੜੀ ਕੋਸ਼ਿਸ਼ ਆ ਉਹ ਕਰ ਰਹੇ ਆ। 2016 ਦੀਆਂ ਇਲੈਕਸ਼ਨਸ ਦੇ ਵਿੱਚ ਕੈਂਬਰਿਜ ਐਨਾਲਿਟਿਕਾ ਸੋਸ਼ਲ ਮੀਡੀਆ ਦਾ ਕਿੱਦਾਂ ਜਿਹੜਾ ਉਹ ਵਰਤੋਂ ਕੀਤੀ ਗਈ ਲੋਕਾਂ ਦੇ ਓਪੀਨੀਅਨਸ ਨੂੰ ਜਿਹੜੇ ਚੇਂਜ ਕਰਨ ਦੇ ਲਈ, ਉਸ ਨੂੰ ਲੈ ਕੇ ਕਹਿੰਦੇ ਵੀ ਉਸੇ ਤਰਜ਼ ਤੇ ਹੀ ਰੂਸ ਵਾਲੇ ਇੱਕ ਵਾਰੀ ਫੇਰ ਕੋਸ਼ਿਸ਼ਾਂ ਜਿਹੜੀਆਂ ਉਹ ਕਰ ਰਹੇ ਹੈਗੇ ਆ। ਸੋ ਇਹ ਜਿਹੜਾ ਇਨਫਲੂਐਂਸ ਆਪਰੇਸ਼ਨਸ ਆ ਕਹਿੰਦੇ ਵੀ ਇਹ ਜਾਣਬੁੱਝ ਕੇ ਪਹਿਲਾਂ ਛੋਟੇ ਸਕੇਲ ਤੋਂ ਸ਼ੁਰੂ ਕੀਤੇ ਗਏ ਆ, ਤੇ ਇਹਨਾਂ ਦਾ ਮੇਨ ਓਵਰਆਲ ਗੋਲ ਇਹੀ ਆ ਵੀ ਯੂਐਸ ਦੇ ਜਿਹੜੇ ਹੋਰ ਪੱਛਮੀ ਮੁਲਕ ਆ ਉਹਨਾਂ ਦੇ ਲੋਕਾਂ ਦੇ ਵਿੱਚੋਂ ਹੀ ਉਹਨਾਂ ਦੇ ਥਰੂ ਹੀ ਇਹ ਜਿਹੜੇ ਛੋਟੇ-ਛੋਟੇ ਆਈਡੀਆਜ਼ ਆ ਉਹਨਾਂ ਨੂੰ ਪੇਸ਼ ਕੀਤਾ ਜਾਵੇ, ਦੇਖਣ ਨੂੰ ਇਦਾਂ ਲੱਗੇ ਵੀ ਇਹ ਸਾਰਾ ਕੁਝ ਆਰਗੈਨਿਕ ਚੱਲ ਰਿਹਾ ਹੈਗਾ ਆ। ਸੋ ਰਸ਼ੀਅਨ ਨੈਰੇਟਿਵਸ ਕਹਿੰਦੇ ਆ ਵੀ ਉਹ ਪਲਾਂਟ ਕੀਤੇ ਜਾ ਰਹੇ ਆ ਇੱਥੇ ਬੈਠੇ ਜਿਹੜੇ ਲੋਕਾਂ ਦੇ ਦਿਮਾਗਾਂ ਦੇ ਵਿੱਚ, ਤੇ ਰੂਸ ਇਸ ਗੱਲੋਂ ਜਿਹੜਾ ਉਹ ਖੁਸ਼ ਚੱਲ ਰਿਹਾ ਆ। ਸੋ ਹੁਣ ਲੇਟੈਸਟ ਜਿਹੜੀ ਆ ਨਵੀਂ ਇੰਟੈਲੀਜੈਂਸ ਰਿਪੋਰਟ ਆ ਉਹ ਸਾਹਮਣੇ ਆਈ ਆ। ਇੰਟੈਲੀਜੈਂਸ ਦੇ ਵਿੱਚ ਉਹਨਾਂ ਨੇ ਕਈ ਰਸ਼ੀਅਨ ਸਿਵਿਲੀਅਨਸ ਉਹਨਾਂ ਦੀਆਂ ਉਦਾਹਰਨਾਂ ਜਿਹੜੀਆਂ ਉਹ ਦਿੱਤੀਆਂ ਆ ਵੀ ਜਿਹੜੇ ਰਹਿ ਤਾਂ ਵੈਸਟਰਨ ਮੁਲਕਾਂ 'ਚ ਰਹੇ ਆ, ਪਰ ਕਹਿ ਸਕਦੇ ਹਾਂ ਵੀ ਉਹ ਐਫਐਸਬੀ ਦਾ ਹੀ ਕੰਮ ਇੱਥੇ ਬੈਠੇ ਕਰ ਰਹੇ ਹੈਗੇ ਆ। ਜੀ ਬਿਲਕੁਲ ਇਨਫਲੂਐਂਸ ਕਰਨ ਦੀ ਕੋਸ਼ਿਸ਼ ਕਰਦੇ ਇੰਡੀਵਿਜੂਅਲਸ ਨੂੰ।
ਤੇ ਅਗਲੀ ਖਬਰ ਵੱਲ ਚਲੀਏ, ਖਾਸ ਕਰਕੇ ਜੋ ਆਪਣੇ ਸਰੋਤੇ ਸੈਕਰਾਮੈਂਟੋ 'ਚ ਰਹਿੰਦੇ ਬੜੇ ਧਿਆਨ ਨਾਲ ਸੁਣਿਓ। ਕਹਿੰਦੇ ਵੀ ਸੈਕਰਾਮੈਂਟੋ ਦੇ ਵਿੱਚ ਵੈਸਟ ਨਾਈਲ ਵਾਇਰਸ ਦੇ ਨਾਲ 2 ਜਣਿਆਂ ਦੀ ਮੌਤ ਹੋ ਗਈ ਆ। ਇਹ ਉੱਥੇ ਦੇ ਜੋ ਲੋਕਲ ਹੈਲਥ ਆਫੀਸ਼ੀਅਲਸ ਆ, ਉਹਨਾਂ ਨੇ ਦੱਸਿਆ ਵੀ ਦੋਨਾਂ ਕੇਸਾਂ ਦੇ ਵਿੱਚ ਇੰਡੀਵਿਜੂਅਲ ਜਿਹੜੇ ਇਨਫੈਕਟ ਹੋਏ ਸੀ, ਉਹਨਾਂ ਦੇ ਨਿਊਰੋਲੋਜੀਕਲ ਸਿੰਪਟਮਸ ਜੋ ਹੈਗੇ ਆ, ਉਹਨਾਂ ਤੋਂ ਇਹ ਪਤਾ ਲੱਗਿਆ ਆ ਵੀ ਇਹਨਾਂ ਨੂੰ ਵੈਸਟ ਨਾਈਲ ਦੇ ਨਾਲ ਵਾਇਰਸ ਜਿਹੜੀ ਆ, ਉਹਦੇ ਨਾਲ ਇਹਨਾਂ ਦੀ ਜਿਹੜੀ ਮੌਤ ਹੋਈ ਹੈਗੀ ਆ। ਇੱਕ ਜਣਾ ਸੈਕਰਾਮੈਂਟੋ ਕਾਉਂਟੀ ਦੇ ਵਿੱਚ ਜੋ ਜਿਸ ਦੀ ਮੌਤ ਹੋਈ ਆ, ਉਹ 70 ਸਾਲਾਂ ਦੇ ਕਰੀਬ ਆ। ਉਸਦੇ ਕੋਲ ਕਰੋਨਿਕ ਡਿਸੀਜ਼ ਵੀ ਸੀ ਇੱਕ ਅੰਡਰਲਾਈਂਗ, ਤੇ ਉਹਨੂੰ ਹਸਪੀਟਲਾਈਜ਼ ਕੀਤਾ ਗਿਆ ਸੀ ਵੇਸਿਵ ਵੈਸਟ ਨਾਈਲ ਵਾਇਰਸ ਦੇ ਨਾਲ। ਜੋ ਦੂਸਰਾ ਬੰਦਾ ਆ, ਉਸ ਦੀ ਯੋਲੋ ਕਾਉਂਟੀ ਦੇ ਵਿੱਚ ਮੌਤ ਹੋਈ ਹੈਗੀ ਆ। ਤੇ ਇਹ 2018 ਤੋਂ ਬਾਅਦ ਪਹਿਲੀ ਵਾਰੀ ਹੋਇਆ ਵੀ ਕਿਸੇ ਦੀ ਵੈਸਟ ਨਾਈਲ ਵਾਇਰਸ ਆ ਜੋ ਉਹਦੇ ਨਾਲ ਮੌਤ ਹੋਈ ਹੋਵੇ। ਤੇ ਇਸ ਸਾਲ 500 ਤੋਂ ਵੱਧ ਜਿਹੜੇ ਸੈਂਪਲਸ ਆ ਮੱਛਰਾਂ ਦੇ, ਇਹ ਕਿਉਂਕਿ ਸਾਰਿਆਂ ਨੂੰ ਪਤਾ ਹੀ ਆ ਵੀ ਵੈਸਟ ਨਾਈਲ ਵਾਇਰਸ ਮੱਛਰਾਂ ਦੇ ਨਾਲ, ਮੋਸਕੀਟੋਜ਼ ਦੇ ਨਾਲ ਹੁੰਦੀ ਆ। ਕਹਿੰਦੇ ਵੀ 500 ਤੋਂ ਵੱਧ ਸੈਂਪਲ ਉਹ ਪੋਜ਼ਿਟਿਵ ਪਾਏ ਗਏ ਹੈਗੇ ਆ। ਲੂਜ਼ ਮਰੀਆ ਰੋਬਲਸ ਸਪੋਕਸਪਰਸਨ ਹੈਗੇ ਆ ਸੈਕਰਾਮੈਂਟੋ ਯੋਲੋ ਮੋਸਕੀਟੋ ਵੈਕਟਰ ਕੰਟਰੋਲ ਡਿਸਟ੍ਰਿਕਟ ਦੇ। ਤੇ ਇਹ ਕਹਿੰਦੇ ਵੀ ਰੈਕਡ ਈਅਰ ਆ 2018 ਦੇ ਵਿੱਚ ਇਹ ਕੁਝ ਵਾਪਰਿਆ ਸੀ। ਉਹ ਤੋਂ ਬਾਅਦ ਹੁਣ ਇੰਨੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਮੱਛਰ ਆ ਉਹ ਇਹਦੇ ਨਾਲ ਪੋਜ਼ਿਟਿਵ ਪਾਏ ਗਏ ਹੈਗੇ ਆ। ਸੋ ਆਪਾਂ ਨੂੰ ਪਤਾ ਹੀ ਆ ਵੀ ਇਸ ਵਾਰੀ ਮੀਂਹ ਬਹੁਤ ਪਏ ਸੀ ਤੇ ਵੈਜੀਟੇਸ਼ਨ ਵੀ ਬਹੁਤ ਜ਼ਿਆਦਾ ਹੋਈ ਸੀ। ਸੋ ਇਸ ਕਰਕੇ ਸਾਰਿਆਂ ਨੂੰ ਧਿਆਨ ਰੱਖਣਾ ਚਾਹੀਦਾ, ਜਦੋਂ ਵੀ ਮੱਛਰ ਤੋਂ ਥੋੜਾ ਬਚਣਾ ਚਾਹੀਦਾ ਹੈਗਾ ਆ। ਡਾਕਟਰ ਓਲੀਵੀਆ ਕੈਸਰੇ ਕਰਕੇ ਇੱਕ ਹੈਗੇ ਆ, ਉਹਨਾਂ ਨੇ ਇਹ ਕਿਹਾ ਆ ਵੀ ਨਿਊਰੋਲੋਜੀਕਲ ਸਿੰਪਟਮਸ ਜਿਹੜੇ ਆ, ਸਪਾਈਨਲ ਟੈਪ ਨੀਡਸ ਟੂ ਬੀ ਡਨ। ਸੋ ਹਜੇ ਵੀ ਜਿਹੜੇ ਫਿਕਰਮੰਦ ਆ, ਇਸ ਤੋਂ ਬਿਨਾਂ 2 ਜਣਿਆਂ ਦੀ ਮੌਤ ਤੋਂ ਬਿਨਾਂ 16 ਹੋਰ ਕੇਸ ਸੈਕਰਾਮੈਂਟੋ ਕਾਉਂਟੀ ਦੇ ਵਿੱਚ ਆਏ ਆ। 6 ਕਨਫਰਮ ਆ, 10 ਅੰਡਰ ਇਨਵੈਸਟੀਗੇਸ਼ਨ ਆ, 8 ਕੇਸ ਇਨਫੈਕਸ਼ਨ ਦੇ ਯੋਲੋ ਕਾਉਂਟੀ ਦੇ ਵਿੱਚ ਹੈਗੇ ਆ। ਸੋ ਥੋੜਾ ਮੱਛਰ ਤੋਂ ਬਚ ਕੇ ਰਹੋ। ਜੀ ਬਿਲਕੁਲ। ਸੋ ਕਈ ਕਾਉਂਟੀਜ਼ ਦੇ ਵਿੱਚ ਇਸ ਟਾਈਮ ਪੈਰ ਪਸਾਰ ਰਹੇ ਆ। ਇਸ ਵਾਰ ਕਹਿੰਦੇ ਵੀ ਮਸਕੀਟੋ ਤੇ ਜਿਹੜਾ ਵਾਇਰਸ ਦਾ ਸੀਜ਼ਨ ਆ ਕਾਫੀ ਤੇਜ਼ ਰਹਿਣ ਵਾਲਾ ਆ। ਨਿਆਣੇ ਵੀ ਬਾਹਰ ਘੁੰਮਦੇ ਆ, ਆਪਾਂ ਵੀ ਬਾਹਰ ਘੁੰਮਦੇ ਆ। ਸੋ ਪੂਰੀ ਪ੍ਰੀਕਾਸ਼ਨਸ ਦੇ ਨਾਲ ਹੀ ਇਸ ਦੇ ਵਿੱਚ ਅੱਗੇ ਜਿਹੜਾ ਉਹ ਵਧਿਆ ਜਾਵੇ। ਅਗਲੀ ਜਿਹੜੀ ਗੱਲ ਕਰਦੇ ਜਾਈਏ ਤਾਂ ਜਿਹੜਾ ਰਸ਼ੀਆ ਤੇ ਯੂਕਰੇਨ ਦੀ ਜਿਹੜੀ ਵਾਰ ਚੱਲ ਰਹੀ ਆ, ਉਸ ਦੇ ਵਿੱਚ ਜਿਹੜਾ ਹੁਣ ਕ੍ਰੈਸ਼ ਹੋਇਆ ਸੀ ਮਰਸਨਰੀ ਗਰੁੱਪ ਦਾ, ਵੈਗਨਰ ਵਾਲੇ ਪ੍ਰਿਗਜ਼ਨ ਦਾ, ਜਿਸ ਦੇ ਵਿੱਚ ਉਸਦੀ ਮੌਤ ਹੋਈ ਆ। ਕ੍ਰੈਮਲਿਨ ਨੇ ਤਾਂ ਸਿੱਧੇ ਤੌਰ ਦੇ ਉੱਤੇ ਮਨਾ ਕੀਤਾ ਆ। ਕੱਲ ਵੀ ਆਪਾਂ ਦੱਸਿਆ ਸੀਗਾ ਵੀ ਪੁਤਿਨ ਕਹਿੰਦਾ ਸੀਗਾ ਵੀ ਬੰਦਾ ਤਾਂ ਚੰਗਾ ਸੀਗਾ, ਪਰ ਉਹਨੇ ਕਈ ਗਲਤੀਆਂ ਜਿਹੜੀਆਂ ਸੀਰੀਅਸ ਗਲਤੀਆਂ ਜਿਹੜੀਆਂ ਉਹ ਕੀਤੀਆਂ ਸੀ। ਹੁਣ ਹਰ ਇੱਕ ਜਣਾ ਆਪੋ ਆਪਣੀ ਥਿਊਰੀ ਜਿਹੜੀ ਉਹ ਲਿਆ ਰਿਹਾ ਹੈਗਾ ਆ। ਸੋ ਲੁਕਾਸ਼ੈਂਕੋ ਕਿਉਂਕਿ ਬੈਲਾਰੂਸ ਦੇ ਵਿੱਚ ਐਗਜ਼ਾਈਲ ਕਰਕੇ ਚਲਾ ਗਿਆ ਸੀ, ਲੁਕਾਸ਼ੈਂਕੋ ਨੂੰ ਵੀ ਪੁੱਛਿਆ ਵੀ ਭਾਈ ਕੀ ਗੱਲ ਇਹਦੀ ਸੇਫਟੀ ਦਾ ਧਿਆਨ ਨਹੀਂ ਰੱਖਿਆ? ਕਹਿੰਦਾ ਵੀ ਮੇਰੀ ਜ਼ਿੰਮੇਵਾਰੀ ਥੋੜੀ ਸੀਗੀ ਵੀ ਇਸ ਦੀ ਜਿਹੜੀ ਸੇਫਟੀ ਆ ਉਸ ਨੂੰ ਰੱਖਣ ਦੇ ਲਈ। ਬੈਲਾਰੂਸ ਤਾਂ ਪਹਿਲਾਂ ਹੀ ਰੂਸ ਦੇ ਨਾਲ ਇੱਕਮਿਕ ਹੋ ਕੇ ਉਹ ਚੱਲ ਰਿਹਾ ਹੈਗਾ ਆ। ਸੋ ਇਹਦੇ ਨਾਲ ਕਹਿੰਦੇ ਯੂਕਰੇਨ ਦੇ ਵਿੱਚ ਫਰਕ ਪੈ ਸਕਦਾ ਆ ਜੰਗ ਦੇ ਉੱਤੇ, ਲੜਾਈ ਦੇ ਉੱਤੇ, ਕਿਉਂਕਿ ਜਿਹੜੇ ਵੈਗਨਰ ਗਰੁੱਪ ਦੇ ਮਰਸਨਰੀ ਸੀਗੇ, ਉਹਨਾਂ ਨੇ ਯੂਕਰੇਨ ਦਾ ਬਹੁਤ ਸਾਰਾ ਹਿੱਸਾ ਰੂਸ ਦੇ ਹੱਥੇ ਲੈ ਕੇ ਆਉਣ ਦੇ ਵਿੱਚ ਮਦਦ ਕੀਤੀ ਸੀ। ਇਸ ਦੇ ਮਰਨ ਤੋਂ ਬਾਅਦ ਚ ਇਧਰ ਉਸ ਗਰੁੱਪ ਨੂੰ ਲੀਡ ਕਰਨ ਦੇ ਲਈ ਪੁਤਿਨ ਕੋਈ ਆਪਣਾ ਜਿਹੜਾ ਪਿਆਦਾ ਆ ਉਹ ਉੱਥੇ ਲਾ ਸਕਦਾ ਆ, ਤੇ ਅਦਰਵਾਈਜ਼ ਜੇ ਉਹ ਪਿੱਛੇ ਹਟਦੇ ਆ ਤਾਂ ਰੂਸ ਨੂੰ ਇਸ ਦੇ ਵਿੱਚ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪੈ ਸਕਦਾ। ਜਿਹੜੇ ਇਲਾਕੇ ਉਹਨਾਂ ਨੇ ਜਿਹੜੇ ਆਪਣੇ ਅਧੀਨ ਲਏ ਸੀਗੇ, ਉਹ ਯੂਕਰੇਨ ਮੇ ਵੀ ਮੁੜ ਦੁਬਾਰਾ ਜਿਹੜਾ ਉਹ ਵਾਪਸ ਦੇ ਵਿੱਚ ਲੈ ਸਕੇ। ਸੋ ਕਹਿੰਦੇ ਵੀ ਪੁਤਿਨ ਦੀ ਜਿਹੜੀ ਇਨਵੇਜਨ ਆ ਉਹ ਇਸ ਟਾਈਮ ਲੜਖੜਾ ਰਹੀ ਆ, ਜੈਪਰਡੀ ਦੇ ਵਿੱਚ ਆ, ਪਰ ਇਹ ਹੁਣ ਪਤਾ ਨਹੀਂ ਕਿੰਨਾ ਕੁ ਚਿਰ ਜਿਹੜਾ ਹੋਰ ਚੱਲੇਗੀ। ਹੁਣ 500-600 ਦਿਨ ਦੇ ਦਰਮਿਆਨ ਵਕਤ ਹੋ ਚੁੱਕਾ ਆ। ਪਿਛਲੇ ਸਾਲ ਦੀ ਫਰਵਰੀ ਦੇ ਵਿੱਚ ਪੁਤਿਨ ਦੇ ਦੁਆਰਾ ਯੂਕਰੇਨ ਦੇ ਉੱਤੇ ਇਹ ਕਹਿੰਦੇ ਛੋਟਾ ਜਿਹਾ ਮਿਲਟਰੀ ਐਕਸ਼ਨ ਕਰਨ ਦਾ ਫੈਸਲਾ ਲਿਆ ਗਿਆ ਸੀਗਾ, ਤੇ ਹੁਣ ਤਕਰੀਬਨ ਦੂਜੇ ਸਾਲ ਦੇ ਵਿੱਚ ਇਹ ਜਿਹੜੀ ਲੜਾਈ ਆ ਉਹ ਪਹੁੰਚ ਚੁੱਕੀ ਆ। ਇਹ ਕਹਿੰਦੇ ਵੀ ਟਾਈਮਿੰਗ ਜਿਹੜਾ ਇਸ ਕ੍ਰੈਸ਼ ਦਾ ਉਸ ਟਾਈਮ ਦੇ ਉੱਤੇ ਆਇਆ ਆ ਜਦੋਂ ਕੁਝ ਦਿਨ ਪਹਿਲਾਂ ਹੀ ਬ੍ਰਿਕਸ ਦੀ ਸਮਿਟ ਨੂੰ ਸਾਊਥ ਅਫਰੀਕਾ ਦੇ ਵਿੱਚ ਪੁਤਿਨ ਨੇ ਐਡਰੈਸ ਜਿਹੜਾ ਉਹ ਕਰਨਾ ਸੀ। ਸ਼ਾਇਦ ਇਹ ਵੀ ਦਿਖਾਉਣਾ ਚਾਹੁੰਦਾ ਸੀ ਪੁਤਿਨ ਵੀ ਦੇਖੋ ਜਿਹੜੇ ਕੋਈ ਬਾੜੇ ਮੇਰੇ ਨਾਲ ਨਹੀਂ ਚੱਲਦੇ
ਉਹਨਾਂ ਨੂੰ ਆਪਾਂ ਦੇਖੋ ਗੁੱਠੇ ਵੀ ਜਿਹੜਾ ਉਹ ਲਾ ਦਿੰਦੇ ਆ। ਇਹ ਕਥਿਤ ਤੌਰ ਦੇ ਉੱਤੇ ਦਾਅਵੇ ਆ, ਕਿਸੇ ਦੇ ਕੋਲ ਪੁਸ਼ਟ ਖਬਰ ਨਹੀਂ ਆ ਵੀ ਰੂਸ ਨੇ ਹੀ ਕਰਵਾਇਆ ਹੋਵੇ, ਪਰ ਅੰਦਰ ਖਾਤੇ ਲੋਕਾਂ ਦੇ ਮਨਾਂ 'ਚ ਇਹ ਚਰਚਾ ਜਿਹੜੀ ਉਹ ਜ਼ਰੂਰ ਚੱਲਦੀ ਆ ਵੀ ਇਹ ਫਰਕ ਤਾਂ ਜਿਹੜਾ ਇਸੇ ਚੀਜ਼ ਦੇ ਕਰਕੇ ਹੀ ਪਿਆ ਸੀਗਾ। ਸੋ ਲੈਟਸ ਸੀ ਅੱਗੇ ਕੀ ਬਣਦਾ ਆ ਇਸ ਯੁੱਧ ਦੇ ਵਿੱਚ। ਜਹਾਜ਼ ਜਿਹੜੇ ਆ, ਲੜਾਕੂ ਜਹਾਜ਼ ਆ, ਯੂਕਰੇਨ ਦੇ ਕੋਲ ਜਾਣੇ ਆ। ਕਈ ਇਸ ਦੇ ਵਿੱਚ ਇਹ ਵੀ ਗੱਲ ਕਰ ਰਹੇ ਆ ਵੀ ਇਹ ਲਿਟਲ ਟੂ ਲੇਟ ਤਾਂ ਨਹੀਂ ਜਿਹੜੇ ਉਹ ਹੋ ਗਏ ਯੂਕਰੇਨ ਨੂੰ ਜਿਹੜਾ ਉਹ ਲੈ ਕੇ, ਕਿ ਉਹਨਾਂ ਨੂੰ ਅਸਲ 'ਚ ਮਦਦ ਵੀ ਕਰ ਸਕਣਗੇ ਜਾਂ ਨਹੀਂ। ਪਰ ਕਾਫੀ ਕੁਛ ਇਸ ਦੇ ਵਿੱਚ ਚੇਂਜਸ ਵੱਲ ਨੂੰ ਆ। ਰੂਸ ਤੇ ਚਾਈਨਾ ਦੇ ਆਪਣੇ ਜਿਹੜੇ ਪੱਤੇ ਆ ਉਹ ਵਿਕੇ ਪਏ ਨੇ, ਤੇ ਇਹ ਲੜਾਈ ਨੂੰ ਹੋਰ ਕਿੰਨਾ ਕੁ ਚਿਰ ਅੱਗੇ ਕੰਟੀਨਿਊ ਕਰ ਸਕਣਗੇ, ਇਹ ਵੀ ਇੱਕ ਵੱਡੀ ਜਿਹੜੀ ਕਹਿ ਲਓ ਵੀ ਸਵਾਲ ਆ, ਜਿਨ੍ਹਾਂ ਦੇ ਅਜੇ ਜਵਾਬ ਕਿਸੇ ਕੋਲ ਨਹੀਂ। ਜੀ, ਬਿਲਕੁਲ। ਯੂਐਸ ਦੇ ਆਫੀਸ਼ੀਅਲਸ ਇਹ ਕਹਿ ਰਹੇ ਆ ਵੀ ਜੋ ਪ੍ਰਿਗੋਜ਼ਿਨ ਸੀ ਤੇ ਨਾਲ ਦੀ ਨਾਲ ਯੂਰਪੀਅਨ ਦੇ ਲੀਡਰ ਵੀ ਵੀ ਇਹਨੂੰ ਮਾਰਨ ਦੇ ਵਿੱਚ ਕ੍ਰੈਮਲਿਨ ਦਾ ਹੱਥ ਹੈਗਾ ਆ। ਕ੍ਰੈਮਲਿਨ ਮੇਰਾ ਕਹਿਣ ਦਾ ਮਤਲਬ ਰਸ਼ੀਆ, ਇਸ ਤੋਂ ਪਹਿਲਾਂ ਵੀ ਇੱਦਾਂ ਦੀਆਂ ਮੌਤਾਂ ਹੋਈਆਂ ਆ। ਇੱਕ ਉਹਨਾਂ ਦਾ ਬਿਜ਼ਨਸਮੈਨ ਵੀ ਮਾਰਿਆ ਗਿਆ ਸੀ। ਪਹਿਲਾਂ ਉਹਨੇ ਡਿਨਾਈ ਕੀਤਾ, ਪਰ ਬਾਅਦ 'ਚ ਕਨਫਰਮ ਹੋਇਆ ਵੀ ਉੱਥੇ ਦੀ ਜਿਹੜੀ ਸਰਕਾਰ ਆ ਪੁਟਿਨ ਦੀ, ਉਹ ਹੀ ਇਹਦੇ ਵਿੱਚ ਇਨਵੋਲਵ ਸੀ। ਇਸੇ ਤਰ੍ਹਾਂ ਕ੍ਰੈਮਲਿਨ ਦੇ ਸਪੋਕਸਪਰਸਨ ਡਿਮਿਟਰੀ ਪੈਸਕੋਵ ਉਹਨਾਂ ਨੇ ਇਹ ਕਿਹਾ ਆ ਵੀ ਪ੍ਰੈਜ਼ੀਡੈਂਟ ਵਲਾਡੀਮੀਰ ਪੁਟਿਨ ਸ਼ੋਰ ਨਹੀਂ ਹੈਗਾ ਵੀ ਉਹ ਪ੍ਰਿਗੋਜ਼ਿਨ ਦੇ ਫਿਊਨਰਲ ਨੂੰ ਅਟੈਂਡ ਕਰਨ ਜਾਵੇ, ਕਿਉਂਕਿ ਉਹਦਾ ਜਿਹੜਾ ਸਕੇਜੂਲ ਆ ਉਹ ਬਹੁਤ ਜ਼ਿਆਦਾ ਬਿਜ਼ੀ ਹੈਗਾ ਆ। ਬੈਲਾਰੂਸ ਨੇ ਤੁਸੀਂ ਦੱਸ ਹੀ ਦਿੱਤਾ, ਉਹਨੇ ਕਿਹਾ ਵੀ ਅਸੀਂ ਨਹੀਂ ਰਿਸਪੌਂਸੀਬਲ ਸੀਗੇ ਪ੍ਰਿਗੋਜ਼ਿਨ ਦੀ ਸਿਕਿਉਰਿਟੀ ਦੇ ਲਈ। ਪ੍ਰੈਜ਼ੀਡੈਂਟ ਵਲਾਡੀਮੀਰ ਪੁਟਿਨ ਇੰਨਾ ਡਰਿਆ ਹੋਇਆ ਆ, ਹੁਣ ਆਪਣੀ ਜਿੰਨੇ ਵੀ ਪੈਰਾਮਿਲਟਰੀ ਫਾਈਟਰਸ ਆ ਉਹਨਾਂ ਤੋਂ ਸਹੁੰ ਚੁਕਾਈ ਆ, ਸਵੀਅਰ ਕੀਤਾ ਓਥ ਦਾ ਵੀ ਉਹ ਨੇਸ਼ਨ ਨੂੰ ਉਹ ਲਾਇਲ ਹੈਗੇ ਆ, ਰਸ਼ੀਆ ਦੇ ਪ੍ਰਤੀ ਉਹਨਾਂ ਦੀ ਲਾਇਲਟੀ ਹੈਗੀ ਆ। ਇਹ ਵੀ ਕਹਿੰਦੇ ਵੀ ਪਹਿਲੀ ਵਾਰੀ ਹੋਇਆ ਵੀ ਆਲ ਆਫ ਸਡਨ ਜਿਹੜੀ ਆ ਸਾਰੀ ਹੀ ਪੈਰਾਮਿਲਟਰੀ ਫੋਰਸਿਸ ਤੋਂ ਸਹੁੰ ਸਹੁੰ ਚੁਕਾਈ ਗਈ ਚੁਕਾਈ ਆ, ਹੈਗੀ ਆ। ਦੇਖ ਲਓ। ਡਮਿਟਰੀ ਉਟਕਿਨ ਇੱਕ ਵੈਗਨਰ ਦਾ ਕਮਾਂਡਰ ਸੀ। ਉਹਦਾ ਵੀ ਪਤਾ ਚੱਲਿਆ ਵੀ ਉਹ ਜੋ ਰਾਈਟ ਹੈਂਡ ਮੈਨ ਸੀਗਾ ਪ੍ਰਿਗੋਜ਼ਿਨ ਦਾ, ਉਹ ਵੀ ਉਸ ਪਲੇਨ ਦੇ ਕ੍ਰੈਸ਼ ਦੇ ਵਿੱਚ ਮਾਰਿਆ ਗਿਆ। ਸੋ ਇਹ ਵੀ ਖਬਰਾਂ ਆ ਰਹੀਆਂ ਵੀ ਉਸ ਦੇ ਵਿੱਚ ਸ਼ਾਇਦ ਬੰਬ ਰੱਖਿਆ ਗਿਆ ਹੋਵੇ। ਸੋ ਇਹ ਆਉਣ ਵਾਲੇ ਦਿਨਾਂ 'ਚ ਪਤਾ ਲੱਗੂਗਾ, ਪਰ ਕਾਫੀ ਕੁਝ ਰਸ਼ੀਆ ਤੇ ਯੂਕਰੇਨ ਦੇ ਵਿੱਚ ਇਸ ਟਾਈਮ ਚੱਲ ਰਿਹਾ ਹੈਗਾ। ਜੀ। ਰੂਸ ਦੇ ਵਿੱਚੋਂ ਇਕੋਨਮੀ ਦਾ ਵੀ ਬੁਰਾ ਹਾਲ ਆ। ਉੱਥੇ ਦੀ ਇੱਕ ਜਿਹੜੀ ਬੀਅਰ ਕੰਪਨੀ ਸੀ ਨਾ, ਹੈਨਿਕਨ, ਉਹਨਾਂ ਨੇ ਜੀ। 1 ਯੂਰੋ ਦੇ ਵਿੱਚ ਆਪਣਾ ਸਾਰਾ ਬਿਜ਼ਨਸ ਉੱਥੋਂ ਵੇਚ ਕੇ ਨਿਕਲ ਗਏ ਆ। ਇਹ ਡੱਚ ਬਰੂਅਰ ਸੀਗੇ। ਇਹਨਾਂ ਨੇ ਅਨਾਉਂਸ ਕੀਤਾ ਸੀਗਾ ਰੂਸ ਤੇ ਜਿਹੜਾ ਫੁੱਲ ਸਕੇਲ ਇਨਵੇਜਨ ਕੀਤਾ ਸੀ ਯੂਕਰੇਨ ਦੇ ਉੱਤੇ, ਉਸ ਤੋਂ ਬਾਅਦ 'ਚ ਵੀ ਅਸੀਂ ਇੱਥੋਂ ਜਿਹੜਾ ਉਹ ਜਾ ਰਹੇ ਹਾਂ। ਰਸ਼ੀਆ ਦੇ ਕੋਈ ਅਰਨਸਟ ਗਰੁੱਪ ਨੂੰ ਉਹਨਾਂ ਨੇ ਆਪਣੀਆਂ ਜਿਹੜੀਆਂ 7 ਬਰੂਅਰੀਜ਼ ਤੇ ਆਪਣੇ ਜਿਹੜੇ ਐਸੈਟਸ ਆ ਉਹ ਵੇਚ ਦਿੱਤੇ ਆ। ਕਹਿੰਦੇ ਵੀ ਕੁੱਲ ਇਹਨਾਂ ਨੂੰ 300 ਮਿਲੀਅਨ ਯੂਰੋ ਦਾ ਘਾਟਾ ਜਿਹੜਾ ਆ ਉਹ ਝੱਲਣਾ ਇਸ ਦੇ ਵਿੱਚ ਪਿਆ ਹੈਗਾ ਆ। ਸੋ ਰੂਸ ਨੇ ਨਾਲ ਇਹ ਵੀ ਅੱਜ ਆਖਿਆ ਵੀ ਯੂਕਰੇਨ ਨੇ ਕ੍ਰੀਮੀਆ ਦੇ ਕਈ ਇਲਾਕਿਆਂ ਦੇ ਉੱਤੇ ਡਰੋਨਸ ਦੇ ਨਾਲ ਹਮਲੇ ਜਿਹੜੇ ਆ ਉਹ ਕੀਤੇ ਆ। ਹੁਣ ਲੱਗ ਇਹੀ ਰਿਹਾ ਵੀ ਜਿੱਦਾਂ ਈਰਾਨ ਵਾਲੇ ਡਰੋਨ ਰੂਸ ਵਾਲੇ ਵਰਤ ਰਹੇ ਸੀਗੇ ਯੂਕਰੇਨ ਦੇ ਉੱਤੇ, ਤੇ ਹੁਣ ਯੂਕਰੇਨ ਵਾਲਿਆਂ ਦੇ ਵਾਰੀ ਆਈ ਆ, ਉਹ ਲਗਾਤਾਰ ਜਿਹੜੇ ਡਰੋਨਸ ਦੇ ਨਾਲ ਰੂਸ ਦੇ ਉੱਤੇ ਹਮਲਾ ਕਰ ਰਹੇ ਆ। ਕਈ ਵਾਰੀ ਉਹ ਉਹਨਾਂ ਦੀਆਂ ਬਿਲਡਿੰਗ ਦੇ ਨਜ਼ਦੀਕ ਵੀ ਜਿਹੜੇ ਆ ਕਥਿਤ ਤੌਰ ਤੇ ਪਹੁੰਚੇ ਆ, ਤੇ ਕਈ ਜਿਹੜੇ ਉਹਨਾਂ ਇਲਾਕਿਆਂ ਦੇ ਵਿੱਚ ਹਮਲੇ ਕਰ ਰਹੇ ਆ ਜਿੱਥੇ ਰੂਸ ਇਸ ਟਾਈਮ ਕਾਬਜ਼ ਹੈਗਾ ਆ। ਵੀਡੀਓ ਨੂੰ ਲੈ ਕੇ ਵੀ ਹੁਣ ਸਵਾਲ ਜਿਹੜੇ ਹਰਜੋਤ ਸਿੰਘ ਜੀ ਚੱਲ ਰਹੇ ਆ। ਵੈਗਨਰ ਗਰੁੱਪ ਵਾਲੀ ਜਿਹੜੀ ਕੁਝ ਦਿਨ ਪਹਿਲਾਂ ਹੀ ਆਈ ਸੀਗੀ ਵੀ ਉਹ ਤਾਂ ਅਫਰੀਕਾ ਦੇ ਵਿੱਚ ਜਿਹੜਾ ਉਹ ਜਾ ਰਿਹਾ ਆ, ਤੇ ਉਹਨੇ ਰਿਕਰੂਟਮੈਂਟ ਦੇ ਲਈ ਉਹ ਵੀਡੀਓ ਜਿਹੜੀ ਉਹ ਪਾਈ ਸੀਗੀ। ਹੁਣ ਉਹ ਪੁਰਾਣੀ ਸੀ, ਅਸਲੀ ਆ, ਨਕਲੀ ਆ, ਕੀ ਇਹ ਸਾਰਾ ਕੁਝ ਹੋਇਆ ਆ। ਪਰ ਪ੍ਰਿਗੋਜ਼ਿਨ ਇਸ ਟਾਈਮ ਕਹਿ ਸਕਦੇ ਹਾਂ ਵੀ ਜਿਹੜੀ ਉਹਦੇ ਗਲੇ ਦੀ ਹੱਡੀ ਬਣਿਆ ਸੀ ਉਸਨੂੰ ਪੁਤਿਨ ਨੇ ਕੱਢ ਕੇ ਮਾਰਿਆ ਆ। ਤੇ ਬ੍ਰੇਕ ਦਾ ਵਕਤ ਆ, ਬ੍ਰੇਕ ਤੋਂ ਬਾਅਦ ਚਾਹਾਂਗੇ ਹੋਰ ਇਕੋਨਮੀ ਦੇ ਨਾਲ ਸੰਬੰਧਿਤ ਗੱਲਾਂ ਬਾਤਾਂ, ਹੋਰ ਕੀ ਕੁਝ ਚੱਲ ਰਿਹਾ ਆ ਉਸ ਦੇ ਬਾਰੇ ਵੀ ਜਿਹੜੀ ਉਹ ਆਪਾਂ ਚਰਚਾ ਕਰਾਂਗੇ। ਮਿਲਦੇ ਹਾਂ ਬ੍ਰੇਕ ਤੋਂ ਬਾਅਦ 'ਚ। ਜੀ।
ब्रेक तो बाद एक बार फिर आप सब का स्वागत है। सो तो प्रोग्राम चल रहा है जी इस टाइम अपडेट अमेरिका। हरजोत सिंह जी स्वागत है एक बार फिर। सत श्री अकाल जी। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਜੀ ਤੇ ਹਰਜੋਤ ਸਿੰਘ ਜਿਸ ਤੋਂ ਪਹਿਲਾਂ ਆਪਾਂ ਹੋਰ ਖਬਰਾਂ ਵੱਲ ਵਧੀਏ। ਆਪਾਂ ਜਿਹੜਾ SB 553 ਦੇ ਉਲਟ ਇਸ ਟਾਈਮ ਜੋ ਚੱਲ ਰਿਹਾ ਆ ਮੁਹਿੰਮ ਜਿਹੜੀ ਚੱਲ ਰਹੀ ਆ ਉਸ ਦੇ ਬਾਬਤ ਲੇਟੈਸਟ ਅਪਡੇਟ ਦੇ ਵਿੱਚ ਦੱਸਦੇ ਜਾਈਏ। ਇੱਕ ਹੋਰ
ਪ੍ਰੋਟੈਸਟ ਲੀਕਿਆ ਗਿਆ, ਜੋ ਕੱਲ ਆਪਾਂ ਗੱਲ ਜਿਹੜੀ ਉਹ ਸੁਣ ਰਹੇ ਸੀਗੇ, 31 ਅਗਸਤ ਨੂੰ ਹੀ ਆ। ਇਹ ਸੇਮ ਡੇ ਹੀ ਆ ਜਿਸ ਦਿਨ ਕਈ ਜਿਹੜੇ ਅਸੈਂਬਲੀ ਮੈਂਬਰਸ ਆ ਉਹਨਾਂ ਨੇ ਕ੍ਰਾਈਮ ਪ੍ਰੀਵੈਂਸ਼ਨ ਨੂੰ ਲੈ ਕੇ ਇੱਕ ਪ੍ਰੈਸ ਕਾਨਫਰੰਸ ਸੱਦੀ ਹੋਈ ਹੈਗੀ ਆ ਕੈਪੀਟਲ ਬਿਲਡਿੰਗ ਦੇ ਬਾਹਰ, ਵੈਸਟ ਵਾਲੀਆਂ ਜਿਹੜੀਆਂ ਪੌੜੀਆਂ ਆ ਉੱਥੇ ਹੀ, ਸੇਮ ਥਾਂ ਦੇ ਉੱਤੇ ਜਿੱਥੇ ਪਹਿਲਾ ਪ੍ਰੋਟੈਸਟ ਹੋਇਆ ਸੀ ਡੇਢ ਵੀਕ ਪਹਿਲਾਂ। ਤੇ ਉਸੇ ਦਿਨ ਜਿਹੜੇ ਬਿਜ਼ਨਸ ਓਨਰਸ ਆ, ਜਿਹੜੇ ਸੈਂਕੜੇ ਹਜ਼ਾਰਾਂ ਬਿਜ਼ਨਸ ਓਨਰਸ ਆ, ਉਹਨਾਂ ਸਾਰਿਆਂ ਨੇ ਮਿਲ ਜੁਲ ਕੇ ਇਹ ਜਿਹੜਾ ਇੱਕ ਪ੍ਰੋਟੈਸਟ ਹੋਰ ਲਿਖਿਆ ਆ ਵੀ ਸਟਾਪ SB 553 ਬਿੱਲ, ਉਸ ਨੂੰ ਲੈ ਕੇ 31 ਤਰੀਕ ਨੂੰ ਉਹ ਪ੍ਰੈਸ ਕਾਨਫਰੰਸ 9 ਵਜੇ ਸ਼ੁਰੂ ਹੋਣੀ ਆ। ਤੇ ਕਹਿ ਰਹੇ ਆ ਵੀ ਤੁਸੀਂ ਭਾਈ ਸਵੇਰੇ 8:30 9 ਵਜੇ ਤੱਕ ਉਸ ਪ੍ਰੈਸ ਕਾਨਫਰੰਸ ਤੋਂ ਪਹਿਲਾਂ ਜਿਹੜਾ ਉੱਥੇ ਟਾਈਮ ਸਿਰ ਜਿਹੜਾ ਉਹ ਤੁਸੀਂ ਪਹੁੰਚੋ। ਸੋ ਇਹ ਲੇਟੈਸਟ ਅਪਡੇਟ ਜਿਹੜੀ ਉਹ ਆ ਰਹੀ ਆ ਜੀ ਜੀ। ਸੋ ਇਹਦਾ ਜ਼ਰੂਰੀ ਕਾਰਨ ਕਿਉਂ ਆ ਵੀ ਇਹ ਪ੍ਰੋਟੈਸਟ ਕਿਉਂ ਕਰਨਾ? ਇਹ ਸਾਡਾ ਮੋਸਟ ਪ੍ਰੋਬਬਲੀ ਮੈਨੂੰ ਲੱਗਦਾ ਵੀ ਲਾਸਟ ਪ੍ਰੋਟੈਸਟ ਹੋਊਗਾ ਬਹੁਤ ਵੱਡਾ। ਹੋਰ ਛੋਟੇ ਛੋਟੇ ਹੋਰ ਵੀ ਹੋ ਰਹੇ ਆ, ਪੈਸਾਡੀਨਾ ਚ ਬੇ ਏਰੀਏ ਵੀ ਕੋਸ਼ਿਸ਼ ਹੋ ਰਹੀ ਆ। ਕਾਰਨ ਕੀ ਆ ਵੀ 1 ਤਰੀਕ ਨੂੰ VOTING ਹੋਣੀ ਆ ਅਸੈਂਬਲੀ ਅਪਰੋਪਰੀਏਸ਼ਨ ਕਮੇਟੀਜ਼ ਚ, ਹਨਾ। ਸੋ ਉਹ ਤੋਂ ਪਹਿਲਾਂ ਜਿਹੜੀ ਸਾਨੂੰ ਸਟਰੈਂਥ ਸ਼ੋ ਕਰਨ ਦੀ ਬਹੁਤ ਜ਼ਰੂਰਤ ਆ। ਨੈਸ਼ਨਲ ਮੀਡੀਆ ਉੱਥੇ ਆਇਆ ਹੋਣਾ ਪੂਰਾ, ਤੇ ਇਸ ਕਰਕੇ ਜਿੰਨੇ ਆਪਾਂ ਉਦਣ ਪਹੁੰਚੇ ਹੋਏ ਸੀ 1000 ਤੋਂ ਲੈ ਕੇ 1500 ਦੇ ਵਿੱਚ, ਤੇ ਆਪਣੀ ਸਾਡੀ ਸਾਰਿਆਂ ਦੀ ਕੋਸ਼ਿਸ਼ ਇਹ ਹੋਣੀ ਚਾਹੀਦੀ ਆ ਵੀ ਘੱਟੋ ਘੱਟ ਡਬਲ ਉੱਥੇ 4-5 ਹਜ਼ਾਰ ਬੰਦਾ ਪਹੁੰਚਿਆ ਹੋਵੇ। ਸੋ ਪਰਿਵਾਰਾਂ ਸਮੇਤ ਪਹੁੰਚੋ। ਟਾਈਮਿੰਗ ਥੋੜੀ ਅਰਲੀ ਆ, ਐਗਜ਼ੈਕਟਲੀ 8:30 ਤੋਂ 10:30 2 ਘੰਟੇ ਦਾ ਹੀ ਹੋਣਾ ਆ ਤੇ ਖਤਮ ਹੋ ਜਾਣਾ ਆ। ਸੋ ਜੇ ਕੋਈ ਬੱਸਾਂ ਲੈ ਕੇ ਆ ਸਕਦੇ ਆ ਫਰਿਜ਼ਨੋ ਤੋਂ, ਬੇਕਰਫੀਲਡ ਤੋਂ, LA ਤੋਂ, ਤੇ ਬੱਸਾਂ ਰਾਹੀਂ ਆ ਜਾਣ, ਤੇ ਬਾਕੀ ਕਾਰਾਂ ਰਾਹੀਂ। ਤੇ ਕੋਸ਼ਿਸ਼ ਇਹੀ ਆ ਵੀ ਵੱਧ ਤੋਂ ਵੱਧ ਉਦਣ ਨੂੰ ਪਹੁੰਚੋ। ਪਹਿਲੀ ਵਾਰੀ ਜਦੋਂ ਅਸੀਂ ਪ੍ਰੋਟੈਸਟ ਕੀਤਾ ਸੀ, ਕਿਉਂਕਿ ਉਦੋਂ ਇੰਨੇ ਆਪਣੇ ਇੱਕ ਦੂਜੇ ਨਾਲ ਕੰਟੈਕਟ ਨਹੀਂ ਸੀ, ਕੁਛ ਕੁ ਬੰਦੇ ਅੱਗੇ ਹੋ ਕੇ ਉਹਨੇ ਸ਼ੁਰੂ ਕਰਤਾ। ਹੁਣ ਬਹੁਤ ਜ਼ਿਆਦਾ ਆਪਣੇ ਨਾਲ ਰਲੇ ਹੋਏ ਆ ਤੇ ਕਿਸੇ ਦਾ ਵੀ ਕੋਈ ਪਰਸਨਲ ਇੰਟਰਸਟ ਨਹੀਂ ਹੈਗਾ। ਹਰ ਇੱਕ ਦਾ ਇੱਕੋ ਹੀ ਇੱਕ ਮਕਸਦ ਆ ਵੀ SB 553 ਨੂੰ ਕਿੱਦਾਂ ਜਿਹੜਾ ਰੋਕਣਾ ਆ, ਕਿੱਦਾਂ ਉਹਨੂੰ ਫੇਲ ਕਰਨਾ ਆ, ਜਾਂ ਜਿਹੜੇ ਸਮਾਲ ਬਿਜ਼ਨਸ ਓਨਰਸ ਹੈਗੇ ਆ ਉਹਨਾਂ ਨੂੰ ਐਕਸਕਲੂਡ ਕਰਨਾ ਆ ਉਸ ਬਿੱਲ ਦੇ ਵਿੱਚੋਂ। ਸੋ ਇੱਕ ਇਹ ਵੀ ਨਾ ਸੋਚੀ ਜਾਓ ਵੀ ਯਾਰ ਇਹ ਖਰੇ ਗੈਸ ਸਟੇਸ਼ਨਾਂ ਵਾਲੇ, ਲਿਕਰ ਸਟੋਰਾਂ ਵਾਲੇ ਇਹੀ ਰੌਲਾ ਪਾਈ ਜਾਂਦੇ ਆ। ਇਹ ਭਾਈ ਜਿਹੜਾ SB 553 ਆ, ਇਹ ਜੋ ਚੋਰੀ ਵਾਲਾ ਲੀਗਲਾਈਜੇਸ਼ਨ ਬਿੱਲ ਆ, ਚੋਰੀ ਨੂੰ ਲੀਗਲ ਕਰਨ ਦਾ, ਇਹ ਹਰ ਇੱਕ ਬਿਜ਼ਨਸ ਨੂੰ ਇਫੈਕਟ ਕਰਨਾ ਆ। ਈਵਨ ਸਾਡੇ ਗੁਰੂ ਘਰਾਂ ਨੂੰ ਵੀ ਇਫੈਕਟ ਕਰੂਗਾ। ਜੇ ਕੋਈ ਉੱਥੇ ਚੋਰੀ ਕਰਕੇ ਲੈ ਜਾਂਦਾ, ਗੋਲਕ ਚੱਕ ਕੇ ਲੈ ਜਾਂਦਾ, ਤੁਸੀਂ ਕੁਛ ਨਹੀਂ ਕਰ ਸਕਦੇ। ਇੰਡੀਅਨ ਗਰੋਸਰੀ ਸਟੋਰਸ, ਉਹਨਾਂ ਨੂੰ ਵੀ, ਰੈਸਟੋਰੈਂਟਸ ਨੂੰ ਵੀ। ਰੈਸਟੋਰੈਂਟ ਦੀ ਆਪਾਂ ਉਦਾਹਰਨ ਦਿੱਤੀ ਸੀ ਸੈਕਰਾਮੈਂਟੋ ਦੇ ਵਿੱਚ। ਹੁਣ ਕੱਲ ਮੈਨੂੰ 7-11 ਵਾਲਿਆਂ ਦੀ ਇੱਕ ਭਰਾ ਦੀ ਕਾਲ ਆਈ ਸੀ ਸੰਨੀਵੇਲ ਤੋਂ, ਕਹਿੰਦਾ 2 ਜਣੇ ਪੰਜਾਬੀ ਆਏ, ਸਮਾਨ ਚੱਕ ਕੇ ਤੁਰ ਪਏ, ਤੇ ਕਹਿੰਦੇ ਜੀ ਇਹ ਤਾਂ 950 ਤੋਂ ਥੱਲੇ ਆ। ਮੁੜ ਕੇ ਕਹਿੰਦਾ ਫਿਰ ਉਹਨੇ ਦੇਖਿਆ ਵੀ ਮੂਵੀ ਵੀ ਬਣ ਗਈ ਆ, ਉਹ ਸਟਾਰਟਰ ਸੀ ਕਾਰ ਦਾ, ਤੇ ਫੇਰ ਕਹਿੰਦਾ ਕੁਛ ਘੰਟੇ ਬਾਅਦ ਆ ਕੇ ਉੱਥੇ ਸਿੱਟ ਕੇ ਭੱਜ ਗਿਆ। ਪੰਜਾਬੀ ਸੀ ਦੇਖੋ। ਦੇਖ ਲਓ, ਤੇ ਇਹ ਹੁਣ ਇਹਦੇ ਨਾਲ ਨਾ ਬਹੁਤ ਜ਼ਿਆਦਾ ਕ੍ਰਾਈਮ ਸੋਸਾਇਟੀ ਦਾ ਵਧਣਾ ਹੈ। ਬੇੜਾ ਗਰਕ ਹੋ ਜਾਣਾ ਜੀ, ਬੇੜਾ ਜੀ ਗਰਕ ਹਾਂ, ਹੋ ਜਾਣਾ, ਬਿਲਕੁਲ। ਬੇੜਾ ਸੋ ਗਰਕ ਤੁਸੀਂ ਹੋ ਇਹ ਜਾਣਾ। ਨਾ ਸੋਚੋ ਤੁਸੀਂ ਜਿਹੜਾ ਮਰਜ਼ੀ ਚਾਹੇ ਸਾਬੇ ਦਾ ਬਿਜ਼ਨਸ ਕਰਦੇ, ਕੱਲ ਨੂੰ ਤੁਹਾਡੀਆਂ ਉਹ ਚੇਅਰਾਂ ਚੱਕ ਕੇ ਕੋਈ ਤੁਰ ਪਏ, ਹਨਾ। ਸੋ ਕੋਈ ਤੁਸੀਂ ਰੋਕ ਨਹੀਂ ਸਕੋਗੇ। ਹੁਣ ਆਫਿਸ ਦੇ ਵਿੱਚੋਂ ਇੱਕ ਦਿਨ ਮੈਂ ਦੇਖੋ ਖਬਰ ਹਰਜੋਤ ਪੜ੍ਹਦਾ ਸਿੰਘ ਸੀ ਜੀ, ਕਿ ਇੱਥੇ ਹਾਂਜੀ ਜੇ ਰੋਬਰੀ ਰੋਕਣ ਦੇ ਲਈ ਕੋਈ ਸਪਰੇਅ ਦੀ ਵਰਤੋਂ ਕਰਦਾ ਜਾਂ ਕਿਸੇ ਤਰੀਕੇ ਦੇ ਨਾਲ ਰੋਕਣ ਦੀ ਕੋਸ਼ਿਸ਼ ਕਰਦਾ, ਮੇ ਵੀ ਬੰਦਾ ਕਹਿ ਦੇਵੇ ਵੀ ਭਾਈ ਮੈਂ ਤਾਂ ਟਰਾਈ ਕਰਦਾ ਸੀ। ਹੁਣ ਇਹਦੇ ਵਿੱਚ ਤੇ ਆ ਵੀ ਤੁਸੀਂ ਕਨਫਰੰਟ ਹੀ ਨਹੀਂ ਕਰ ਸਕਦੇ, ਉਹ ਤੁਹਾਡੇ ਸਿਰ ਤੇ ਆ ਜਾਣਾ। ਤੁਸੀਂ ਆਪਣੇ ਬਿਜ਼ਨਸ ਨੂੰ ਬਚਾਉਣ ਖਾਤਰ ਇਹਨਾਂ ਦੀਆਂ ਨਜ਼ਰਾਂ 'ਚ ਕ੍ਰਿਮੀਨਲ ਬਣ ਜਾਣਾ ਆ, ਤੇ ਜਿਹੜੇ ਕ੍ਰਿਮੀਨਲ ਆ ਉਹ ਦੁੱਧ ਧੋਤੇ ਹੋ ਜਾਣੇ ਆ। ਹੁਣ ਤੁਸੀਂ ਹਿਸਾਬ ਲਾ ਲਓ ਵੀ ਇਹ ਕਿਸ ਪਾਸੇ ਵੱਲ ਨੂੰ ਜਾ ਰਹੀ। ਆਪਣੇ ਨਾਲ ਨਾ ਰਮਨ ਭੈਣ ਜੀ ਜੁੜੇ ਨੇ, ਜਿਹੜੀਆਂ ਕਾਲਸ ਤੇ ਈਮੇਲ ਨੂੰ ਕਰ ਰਹੇ ਆ। ਸੋ ਕੁਝ ਜੀ ਇਹ ਬਹੁਤ ਜ਼ਰੂਰੀ ਆ, ਕਿਉਂਕਿ ਉਹਨਾਂ ਨੇ ਬਹੁਤ ਜ਼ਿਆਦਾ ਕਾਲ ਜਾ ਰਹੀਆਂ, ਤੇ ਇਹ ਥੋੜਾ ਜਿਹਾ ਕਿਉਂਕਿ ਉਹ ਵਲੰਟੀਅਰ ਕੰਮ ਕਰ ਰਹੇ ਆ। ਹਾਂਜੀ ਹਾਂਜੀ, ਤੇ ਬਹੁਤ ਉਹਨਾਂ ਵਧੀਆ ਕੁਝ ਕਲੈਰੀਫਿਕੇਸ਼ਨ ਉਸ ਦੇ ਬਾਬਤ ਦੇਣਾ ਚਾਹੁੰਦੇ ਆ, ਪ੍ਰੋਸੈਸ ਕਿੱਦਾਂ ਹੋਊਗਾ, ਕਿਵੇਂ ਆ। ਸੋ ਉਹ ਆਪਣੇ ਨਾਲ ਜੁੜੇ ਨੇ। ਸੋ ਭੈਣ ਜੀ ਸਤਿ ਸ਼੍ਰੀ ਅਕਾਲ, ਜੀ ਆਇਆਂ ਨੂੰ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਰਾਜਕਰਨ ਭਾਜੀ, ਸਤਿ ਸ਼੍ਰੀ ਅਕਾਲ ਹਰਜੋਤ ਭਾਜੀ ਤੇ ਸਾਰੇ ਸੁਣਨ ਵਾਲਿਆਂ ਨੂੰ ਜੀ ਸਤਿ ਸ਼੍ਰੀ ਅਕਾਲ। ਭਾਜੀ ਮੈਂ ਨਾ ਥੋੜੀ ਜਿਹੀ ਕਲੈਰੀਫਿਕੇਸ਼ਨ ਦੇਣਾ ਚਾਹੁੰਦੀ ਹਾਂ ਜ਼ਰੂਰ। ਕਿ ਮੇਰਾ ਇਹ ਮੇਨ ਪਰਪਸ ਹੈ ਕਿ ਜਿਹੜਾ ਰਾਈਟ ਜ਼ਿਪ ਕੋਡ ਆ ਉਹ ਰਾਈਟ ਅਸੈਂਬਲੀਮੈਨ ਨੂੰ ਜਾਵੇ, ਰਾਈਟ, ਕਿਉਂਕਿ ਜੇ ਅਸੀਂ ਹਜ਼ਾਰਾਂ 'ਚ ਹਰ ਇੱਕ ਅਸੈਂਬਲੀਮੈਨ ਨੂੰ, ਉਹ ਫਿਰ ਹੋ ਜਾਂਦਾ ਉਹ ਡਾਟਾ ਦੀ ਵੈਲਿਊ ਖਤਮ ਹੋ ਜਾਂਦੀ ਆ, ਤੇ ਉਹਨਾਂ ਨੂੰ ਵੀ ਲੱਗਦਾ ਹੈ ਕਿ ਸਾਨੂੰ ਕੁਝ ਪਤਾ ਨਹੀਂ ਹੈਗਾ। ਜਦੋਂ ਅਸੀਂ ਰਾਈਟ ਤਰੀਕੇ ਨਾਲ ਕਰਦੇ ਹਾਂ, ਉਹਨਾਂ ਨੂੰ ਪਤਾ ਹੈ ਕਿ ਵੀ ਨੋ ਕਿ ਅਸੀਂ ਕੀ ਕਰਦੇ ਪਏ ਹਾਂ, ਹਨਾ। ਠੀਕ ਹੈ ਜੀ। ਸੋ ਮੈਂ ਥੋੜਾ ਜਿਹਾ ਇੰਨਾ ਦੱਸਣਾ ਚਾਹੁੰਦੀ ਹਾਂ ਕਿ ਜਿੱਦਾਂ ਜਿਹੜਾ ਸਾਡਾ ਜ਼ਿਪ ਕੋਡ ਆ, ਸਾਡੇ ਜ਼ਿਪ ਕੋਡ ਦੇ ਬੇਸ ਤੇ ਤੁਹਾਡੇ ਅਸੈਂਬਲੀਮੈਨ ਹੁੰਦੇ ਆ। ਹਾਂਜੀ।
ਇੱਕ ਅਸੈਂਬਲੀ ਪਰਸਨ ਦੇ ਥੱਲੇ ਕਾਫੀ ਸਾਰੇ ਜ਼ਿਪ ਕੋਡ ਆਉਂਦੇ ਆ, ਰਾਈਟ। ਹੁਣ ਜਿੱਦਾਂ ਮੈਨੂੰ ਇੱਕ ਭਾਜੀ ਨੇ ਮਲਟੀਪਲ ਸਿਗਨੇਚਰ ਕਰਾ ਕੇ ਭੇਜੇ, ਉਹਨਾਂ ਨੇ ਇੱਕ ਐਡਰੈਸ, ਨਾਲੇ ਇਹ ਵੀ ਬਹੁਤ ਜ਼ਰੂਰੀ ਹੈ ਤੁਸੀਂ ਆਪਣਾ ਨਾਂ ਕਲੀਅਰ ਲਿਖੋ, ਐਡਰੈਸ ਕਲੀਅਰ ਲਿਖੋ ਵਿਥ ਜ਼ਿਪ ਕੋਡ ਤੇ ਉਹਨੂੰ ਸਾਈਨ ਕਰੋ। ਹੁਣ ਇੱਕ ਭਾਜੀ ਨੇ ਮੈਨੂੰ ਭੇਜੀ ਸੀਗੀ, ਉਹਦੇ ਤੇ ਜ਼ਿਪ ਕੋਡ ਸੀਗੇ ਐਲਗਰੋਵ ਦੇ ਵੀ ਸੀਗੇ, ਰੋਜ਼ਵਿਲ ਦੇ ਵੀ ਸੀਗੇ, ਸੈਕਰਾਮੈਂਟੋ ਦੇ ਵੀ ਸੀਗੇ, ਹਨਾ। ਉਹਨਾਂ ਨਾਲ ਮੈਂ ਕੰਟੈਕਟ ਕਰ ਲਿਆ, ਉਹਨਾਂ ਨੂੰ ਮੈਂ ਇੰਸਟਰਕਸ਼ਨ ਦੇਤੀ, ਪਰ ਮੈਂ ਤੁਹਾਨੂੰ ਸਾਰਿਆਂ ਨੂੰ ਰੇਡੀਓ ਦੇ ਮਾਧਿਅਮ ਰਾਹੀਂ ਇੰਸਟਰਕਸ਼ਨ ਦੇਣਾ ਚਾਹੁੰਦੀ ਹਾਂ ਕਿ ਜਦੋਂ ਤੁਸੀਂ ਮਲਟੀਪਲ ਸਿਗਨੇਚਰ ਕਰਨੇ ਆ, ਮੇਕ ਸ਼ੋਰ ਸਾਰੇ ਐਡਰੈਸ ਇੱਕੋ ਜ਼ਿਪ ਕੋਡ ਦੇ ਹੋਣ। ਓਕੇ, ਸੋ ਭੈਣ ਜੀ ਕੀ ਫਿਰ ਉਹ ਜ਼ਿਪ ਕੋਡ ਕਿਹੜੇ ਅਸੈਂਬਲੀ ਮੈਂਬਰ ਨੂੰ ਕਿਹੜੇ ਵਾਲੇ ਘੱਲ ਸਕਦੇ ਆ, ਉਹ ਫਿਰ ਕਿੱਦਾਂ ਪਤਾ ਲੱਗੇ? ਮੈਂ ਉਹੀ ਦੱਸਣ ਲੱਗੀ ਹਾਂ। ਸੋ ਜਦੋਂ ਹੁਣ ਆਈ ਲਵ ਟਾਕਿੰਗ, ਮੈਂ ਬੜਿਆਂ ਨਾਲ ਗੱਲ ਕੀਤੀਆਂ, ਬਹੁਤ ਭੈਣਾਂ ਕਾਲ ਕਰਦੀਆਂ, ਬੱਚੇ ਕਾਲ ਕਰਦੇ ਆਪਣੇ ਪੇਰੈਂਟਸ ਲਈ, ਬਜ਼ੁਰਗ ਕਾਲ ਕਰਦੇ ਆ, ਪਰ ਹੁਣ ਮੈਂ ਕਾਲਾਂ ਚੁੱਕਣੀਆਂ ਕਿਉਂਕਿ ਬਹੁਤ ਜ਼ਿਆਦਾ ਰਿਸਪੌਂਸ ਆ। ਫਿਰ ਜਦੋਂ ਮੈਂ ਕਿਸੇ ਨਾਲ ਗੱਲ ਕਰਦੀ ਹਾਂ, ਦੂਜੇ ਬੰਦੇ ਦੀ ਕਾਲ ਹੋਲਡ ਤੇ ਪਈ ਹੁੰਦੀ ਕਿਉਂਕਿ ਐਟ ਅ ਟਾਈਮ। ਸੋ ਹੁਣ the way to get the application is ਤੁਸੀਂ ਬਸ ਟੈਕਸਟ ਕਰਨਾ ਆ ਮੈਨੂੰ ਆਪਣਾ ਈਮੇਲ। ਓਕੇ, ਠੀਕ ਹੈ। ਮੈਂ ਕੋਈ ਕਾਲ ਨਹੀਂ ਹੁਣ ਪਿਕ ਕਰਾਂਗੀ, ਜਦ ਸਾਰੇ ਜਾਣੇ ਮੈਨੂੰ ਆਪਣਾ ਉਹ ਟੈਕਸਟ ਕਰੀ ਜਾ। ਤੇ ਕੀ ਉਹ ਜ਼ਿਪ ਕੋਡ ਲਿਖ ਕੇ ਨਾਲ ਘੱਲ ਦੇਣ ਤਾਂ ਜੋ ਤੁਸੀਂ ਉਸ ਤੇ ਸੰਬੰਧਿਤ ਅਸੈਂਬਲੀ ਮੈਂਬਰ ਦੀ ਉਹਨਾਂ ਨੂੰ ਘੱਲੋ, ਜਾਂ ਕਿੱਦਾਂ ਕਰਦੇ ਹੋ? ਹਾਂਜੀ, ਮੈਂ ਉਹੀ ਦੱਸਣ ਲੱਗੀ, ਜੇ ਤੇ ਤੁਸੀਂ ਆਪੇ ਉਹ ਭੇਜ ਸਕਦੇ ਹੋ ਹਨਾ, ਤੇ ਮੈਨੂੰ ਆਪਣਾ ਜ਼ਿਪ ਕੋਡ ਭੇਜ ਦਿਓ ਤੇ ਮੈਂ ਤੁਹਾਨੂੰ ਉਹਦੇ ਨਾਲ ਤੁਹਾਡੇ ਅਸੈਂਬਲੀ ਮੈਂਬਰ ਦੀ ਈਮੇਲ ਵੀ ਭੇਜ ਦਾਂਗੀ, ਰਾਈਟ। ਪਰ ਜੇ ਤੁਸੀਂ ਨਹੀਂ ਕਰ ਸਕਦੇ ਫਿਰ ਵੀ ਠੀਕ ਆ, ਫਿਰ ਤੁਸੀਂ ਉਹਨੂੰ ਭਰਵਾ ਕੇ ਰਾਈਟ ਵੇ ਤੋਂ ਕਿ ਤੁਸੀਂ ਮਲਟੀਪਲ ਕਾਪੀਜ਼ ਕਰ ਸਕਦੇ ਹੋ, ਮਲਟੀਪਲਸ ਮੈਨੂੰ ਭੇਜ ਦਿਓ, ਪਰ ਮੇਕ ਸ਼ੋਰ ਕਿ ਇੱਕ ਜਿਹੜੀ ਐਪਲੀਕੇਸ਼ਨ ਤੇ ਸਾਰੇ ਸਿਗਨੇਚਰ ਇੱਕੋ ਜ਼ਿਪ ਕੋਡ ਦੇ ਹੋਣ। ਠੀਕ ਹੈ। ਤੇ ਜਦੋਂ ਤੁਸੀਂ ਵਾਪਸ ਭੇਜਣਾ ਆ ਮੈਨੂੰ, ਤੇ ਤੁਸੀਂ ਬਸ ਈਮੇਲ ਦੇ ਰਾਹੀਂ ਭੇਜਣਾ ਆ, ਰਾਈਟ। ਐਂਡ ਤੁਸੀਂ ਜਿਹੜਾ ਸਬਜੈਕਟ ਆ ਉਹਦੇ ਤੇ ਜ਼ਿਪ ਕੋਡ ਬਸ ਲਿਖ ਦੇਣਾ ਆ, ਹੋਰ ਕੁਝ ਨਹੀਂ ਲਿਖਣ ਦੀ ਲੋੜ। ਓਕੇ, ਠੀਕ ਹੈ। ਹੁਣ ਭਾਜੀ ਕੀ ਹੋ ਰਿਹਾ ਹੈ, ਜਿਹਨੂੰ ਵੀ ਜੋ ਵੀ ਇਨਫੋਰਮੇਸ਼ਨ SB 553 ਤੇ ਮਿਲਦੀ ਹੈ ਉਹ ਪ੍ਰਿੰਟ ਕਰਕੇ ਥੱਲੇ ਸਾਈਨ ਕਰਕੇ ਮੈਨੂੰ ਭੇਜੀ ਜਾਂਦਾ ਆ, ਹਨਾ। ਇਟਸ ਨਾਟ ਲਾਈਕ ਦੈਟ, ਰਾਈਟ, ਕਿ ਏਦਾਂ ਉਸ ਚੀਜ਼ ਦੀ ਵੈਲਿਊ ਖਤਮ ਹੋ ਜਾਂਦੀ ਆ, ਹਨਾ। ਸੋ ਤੁਸੀਂ ਕਿਸੇ ਹੋਰ ਆਪਣੀ ਵੀ ਐਪਲੀਕੇਸ਼ਨ ਲਿਖ ਸਕਦੇ ਹੋ, ਤੁਸੀਂ ਆਪਣੀ ਕਿਸੇ ਹੋਰ ਦੀ ਵੀ ਐਪਲੀਕੇਸ਼ਨ ਲਿਖ ਸਕਦੇ ਹੋ, ਮੈਂ ਤੁਹਾਨੂੰ ਰਾਈਟ ਅਸੈਂਬਲੀ ਪਰਸਨ ਦਾ ਈਮੇਲ ਦੇ ਦਾਂਗੀ, ਹਨਾ। ਬਿਕੋਜ਼ ਆਈ ਐਮ ਜਸਟ ਹੇਅਰ ਟੂ ਹੈਲਪ, ਹਨਾ। ਮੇਰਾ ਮੋਟਿਵ ਬਸ ਆਈ ਹੈ ਕਿ ਜਿਹਨੂੰ ਜਿਹੜੀ ਹੈਲਪ ਚਾਹੀਦੀ ਹੈ ਸੋ ਆਈ ਕੈਨ ਹੈਲਪ ਇਟ। ਤੇ ਸੋ ਜਿੰਨੇ ਵੀ ਸਾਡੇ ਸਰੋਤੇ ਸੁਣਦੇ ਆ, ਆਪਾਂ ਇਹ ਦੱਸਦੇ ਜਾਈਏ, ਭੈਣ ਜੀ ਰਮਨ ਕੌਰ ਗਿੱਲ ਬਿਲਕੁਲ ਵਲੰਟੀਅਰ ਹੈਗੇ ਆ, ਪੂਰਾ ਟਾਈਮ ਹੀ ਨਹੀਂ ਡੈਡੀਕੇਟ ਕੀਤਾ। ਸੋ ਉਹਨਾਂ ਦਾ ਜਿਹੜਾ ਫੋਨ ਨੰਬਰ ਹੈ ਰਾਜਕਨਵੀਰ ਸਿੰਘ ਅਨਾਉਂਸ ਕਰ ਦਿਓ। ਹਾਂਜੀ, ਪਰ ਟੈਕਸਟ ਕਰ ਦਿਓ ਆਪਣਾ ਨਾਮ, ਈਮੇਲ ਤੇ ਜ਼ਿਪ ਕੋਡ, ਫਿਰ ਤੁਹਾਨੂੰ ਉਹੀ ਲੈਟਰ ਕਿਹੜਾ ਤੁਹਾਡੇ ਏਰੀਏ ਦਾ ਅਸੈਂਬਲੀ ਮੈਂਬਰ ਉਹ ਭੇਜ ਦਊਗੇ, ਤੇ ਤੁਸੀਂ ਸਾਈਨ ਕਰਕੇ ਸਿੱਧੀ ਅਸੈਂਬਲੀ ਮੈਂਬਰ ਨੂੰ ਭੇਜ ਦਿਓ, ਇਹਨਾਂ ਨੂੰ ਭੇਜ ਦਿਓ। ਹਾਂ, ਜੇ ਤੁਸੀਂ ਇਹਨਾਂ ਨੂੰ ਘੱਲ ਸਕਦੇ ਆ ਤੇ ਫਿਰ ਤੁਸੀਂ ਸਿੱਧੀ ਵੀ ਘੱਲ ਦਿਓ, ਉਹ ਵੀ ਕੰਮ ਸੌਖਾ ਹੋ ਜਾਊਗਾ। ਉਹ ਇਦਾਂ ਵੀ ਡਿਸਟ੍ਰੀਬਿਊਟ ਹੋ ਜਾਊਗਾ, ਇੱਕ ਜਾਣੇ ਦੇ ਕੋਲ ਇੰਨਾ ਜਿਹੜਾ ਵਰਕਲੋਡ ਹੁੰਦਾ ਉਹ ਵੀ ਥੋੜਾ ਔਖਾ ਹੋ ਜਾਂਦਾ ਆ। ਸੋ ਬੈਟਰ ਹੋਊਗਾ ਵੀ ਤੁਸੀਂ ਟਰਾਈ ਕਰ ਲਓ ਵੀ ਖੁਦ ਆਪ ਈਮੇਲ ਜਿਹੜੀ ਮੰਗਵਾ ਲੈਂਦੇ ਆ, ਤਾਂ ਉਸ ਤੋਂ ਬਾਅਦ ਦੇ ਵਿੱਚ ਜਿਹੜੇ ਸੰਬੰਧਿਤ ਤੁਹਾਡੇ ਅਸੈਂਬਲੀ ਮੈਂਬਰ ਆ ਉਹਨਾਂ ਦੀ ਈਮੇਲ ਦੇ ਉੱਤੇ ਜਿਹੜਾ ਤੁਸੀਂ ਅੱਗੇ ਫਾਰਵਰਡ ਕਰ ਦਿਓ, ਇਟ ਵਿਲ ਬੀ ਨਾਈਸ। ਸੋ ਫਿਰ ਇਹ ਆ ਵੀ ਜਿੱਦਾਂ ਇਹਨਾਂ ਨੇ ਕਿਹਾ ਵੀ ਇਵੈਂਚੁਅਲੀ ਡਾਟਾ ਦੇ ਉੱਤੇ ਆ, ਉਹਨਾਂ ਨੇ ਬਾਅਦ 'ਚ ਇਹ ਕਹਿ ਦੇਣਾ ਦੇਖੋ ਜੀ ਹਾਂ ਸਾਨੂੰ ਆਈਆਂ ਤਾਂ ਹੈਗੀਆਂ ਸੀ, ਪਰ ਮੇਰੇ ਜਿਹੜੇ ਕੰਸਟੀਚੁਐਂਟਸ ਆ ਉਹ ਤਾਂ ਬੜੇ ਥੋੜ੍ਹੇ ਸੀਗੇ, ਉਹਨਾਂ ਨੂੰ ਤਾਂ ਕੋਈ ਨਹੀਂ ਆ, ਉਹ ਇੱਦਾਂ ਆ ਉੱਦਾਂ ਆ। ਸੋ ਬੈਟਰ ਇਹੀ ਆ ਜੀ ਵੀ ਤੁਸੀਂ ਆਪਣੇ ਸੰਬੰਧਿਤ ਅਸੈਂਬਲੀ ਮੈਂਬਰ ਨੂੰ ਉਹ ਜਿਹੜਾ ਉਹ ਘੱਲੋ, ਤਾਂ ਜੋ ਉਸ ਤੁਹਾਡੀ ਘੱਲੀ ਹੋਈ ਲੈਟਰ ਦਾ ਮੁੱਲ ਵੀ, ਵਜਨ ਵੀ ਜਿਹੜਾ ਆ ਉਹ ਬਰਾਬਰ ਦਾ ਜਿਹੜਾ ਹੋ ਰਵੇ ਜੀ। ਹਾਂਜੀ, ਇੱਕ ਗੱਲ ਹੋਰ ਭਾਜੀ ਮੈਂ ਰਿਕੁਐਸਟ ਕਰਦੀ ਹਾਂ, ਸਾਨੂੰ ਬੇ ਏਰੀਏ ਤੋਂ ਤੇ ਸਦਰਨ ਕੈਲੀਫੋਰਨੀਆ ਤੋਂ ਮੋਸਟ ਆਫ ਦਾ ਅਸੈਂਬਲੀਮੈਨ ਜਿਨ੍ਹਾਂ ਨੇ ਵੋਟ ਕਰਨੀ ਹੈ ਉਧਰ ਦੇ ਨੇ। So we need your support. We really need your support. ਤੇ ਤੇ ਬਾਅਦ ਚ ਪਲੀਜ਼ ਇਹ ਵਾਲੀਆਂ ਈਮੇਲਸ ਵੀ ਨਾ ਭੇਜੋ ਕਿ ਭੈਣ ਜੀ ਸਾਨੂੰ ਫਾਰਮ ਮਿਲ ਗਿਆ ਆ। ਲੈਟਸ ਜਸਟ ਫੋਕਸ ਔਨ ਕਿ ਆਪਾਂ ਵੱਧ ਤੋਂ ਵੱਧ ਅਸੈਂਬਲੀ ਪਰਸਨ ਨੂੰ ਰੀਚ ਕਰ ਸਕੀਏ। ਠੀਕ ਹੈ, ਹਾਂਜੀ, ਧੰਨਵਾਦ ਜੀ। ਹਾਂਜੀ, ਸੋ ਨੰਬਰ ਮੈਂ ਹਾਂਜੀ, ਹੋਰ ਵੀ ਕੁਝ ਕਹਿਣਾ ਭੈਣ ਜੀ? ਬਸ ਭਾਜੀ ਇੰਨਾ ਕੀ। ਥੈਂਕ ਯੂ ਸਾਰਿਆਂ ਦਾ, ਬਹੁਤ ਥੈਂਕ ਯੂ। ਆਈ ਨੋ
ਸਾਰੇ ਜਾਣੇ ਬਹੁਤ ਮਿਹਨਤ ਕਰਦੇ ਆ। ਮੈਂ ਇੱਕ ਸ਼ਾਊਟ ਆਊਟ ਦੇਣਾ ਚਾਹੁੰਦੀ ਆ ਮਨਬੀਰ ਨੂੰ। ਆਈ ਡੋਂਟ ਨੋ ਉਹਨਾਂ ਨੇ ਮੈਨੂੰ ਉਹਦੇ ਤੇ ਚੇਂਜਸ ਕਰਕੇ PDF ਬਣਾ ਕੇ ਮੈਨੂੰ ਭੇਜਿਆ। ਮੈਨੂੰ ਪਤਾ ਹਰ ਕੋਈ ਆਪਣੇ ਲੈਵਲ ਤੇ ਬਹੁਤ ਕਰਦਾ ਪਿਆ ਆ। I want to thank everyone। ਹਾਂਜੀ ਜੀ, ਥੈਂਕ ਯੂ ਜੀ, ਥੈਂਕ ਯੂ ਭੈਣ ਜੀ, ਮਿਹਰਬਾਨੀ। Thank ਥੈਂਕ ਯੂ ਫॉर ਤੇ ਯੂਰ ਰਾਜਨਵੀਰ ਸਿੰਘ ਨੰਬਰ ਅਨਾਉਂਸ ਕਰ ਦਿਓ। ਨੰਬਰ ਹਾਂਜੀ, ਜਿੱਤੇ ਟੈਕਸਟ ਕਰਨਾ ਆ ਨੰਬਰ ਆ ਉਹ ਹੈਗਾ 209 498 7739 209 498 7739 209 498 77 39 ਇਸ ਨੰਬਰ ਸੋ ਤੇ ਬਿਲਕੁਲ ਰਾਜਨਵੀਰ ਸਿੰਘ ਟੈਕਸਟ ਜਦੋਂ ਕਰਨਾ ਹੈ ਆਪਾਂ ਪਲੀਜ਼ ਜੀ ਜੀ ਡਿਸਕਸ ਕਰਦੇ ਸੀ ਤੇ ਮੈਂ ਬਹੁਤ ਸਾਰਿਆਂ ਨੂੰ ਪੁੱਛਿਆ ਵੀ ਭਾਈ ਕੋਈ ਆਪਣਾ ਇੱਕ ਭੈਣ ਭਰਾ ਨਿਆਣਾ ਕੋਈ ਵੀ ਤੁਸੀਂ ਡੈਡੀਕੇਟ ਕਰ ਸਕਦੇ ਹੋ ਜਿਹੜਾ ਇਹ ਫੋਨ ਨੰਬਰ ਤੇ ਫੋਨ ਚੱਕ ਲਿਆ ਕਰੇ, ਈਮੇਲ ਉਹਨਾਂ ਨੂੰ ਕਰਦਾ ਹੈ ਹਨਾ। ਕੋਈ ਵੀ ਜਿੱਦਾਂ ਰੈਡੀ ਨਹੀਂ ਹੁੰਦਾ, ਕਹਿੰਦੇ ਸਾਰੇ ਬਿਜ਼ੀ ਆ। ਸੋ ਭੈਣ ਜੀ ਤਿਆਰ ਹੋਏ ਆ, ਭੈਣ ਜੀ ਦੀ ਕੱਲ ਦੇ ਲੱਗੇ ਉਹ ਕਹਿੰਦੇ ਵੀ ਸਾਹ ਨਹੀਂ ਆ ਰਿਹਾ, ਇੰਨੀਆਂ ਕਾਲਸ ਉਹਨਾਂ ਨੂੰ ਆ ਰਹੀਆਂ। ਸੋ ਸਾਰੇ ਪੇਸ਼ੈਂਸ ਰੱਖ ਕੇ ਉਹਨਾਂ ਦਾ ਵੀ ਧੰਨਵਾਦ ਕਰੀਏ ਕਿਉਂਕਿ ਉਹ ਵਲੰਟੀਅਰ ਕਰ ਰਹੇ ਹੈਗੇ ਆ। ਇਸ ਤੋਂ ਬਿਨਾਂ ਜਿਸ ਤਰ੍ਹਾਂ ਆਪਾਂ ਦੱਸਿਆ ਹੀ ਆ, ਬਾਰ-ਬਾਰ ਆਪਾਂ ਫੋਨ ਨੰਬਰ ਦੱਸਦੇ ਰਹਾਂਗੇ ਬਾਕੀ ਪ੍ਰੋਗਰਾਮਾਂ 'ਚ ਵੀ। ਜਿਹੜੇ ਪ੍ਰੋਟੈਸਟ ਦੀ ਗੱਲ ਕਰਦੇ ਆ, ਅਗਲੇ ਵੀਰਵਾਰ ਨੂੰ 31 ਅਗਸਤ ਨੂੰ ਸਵੇਰੇ 8:30 ਵਜੇ ਪਹੁੰਚ ਜਾਣਾ ਆ। ਵੈਸਟ ਸਾਈਡ ਜੋ ਕੈਪੀਟਲ ਹਿੱਲ ਹੈਗੀ ਸੈਕਰਾਮੈਂਟੋ ਦੀ ਕੈਪੀਟਲ ਆ, ਉੱਥੇ ਬਿਲਕੁਲ ਬਿਲਡਿੰਗ ਦੇ ਸਾਹਮਣੇ। ਉਹਦੇ ਵਿੱਚ ਤੁਸੀਂ ਉਹ ਫਲਾਇਰ ਦੇ ਉੱਤੇ ਆਪਾਂ ਨੰਬਰ ਸਾਰਿਆਂ ਦੇ ਲਿਖਤੇ ਜਸਕਰਨ ਸੋਤੇ ਉਹਨਾਂ ਦਾ ਰੱਖਤਾ ਕਿਉਂਕਿ ਉਹ ਮੇਨ ਪਹਿਲੇ ਦਿਨ ਤੋਂ ਲੱਗੇ ਹੋਏ ਆ। ਡਾਕਟਰ ਹਰਮਿੰਦਰ ਸਿੰਘ ਹੈਗੇ ਆ, ਅਮਰਪਾਲ ਝੱਟੂ ਸੈਕਰਾਮੈਂਟੋ ਤੋਂ, ਹਰਨੇਕ ਸਿੰਘ ਥਿਆੜਾ ਇਹ ਸਦਰਨ ਕੈਲੀਫੋਰਨੀਆ ਤੋਂ ਹੈਗੇ ਆ, ਪਰਮਜੀਤ ਖਹਿਰਾ ਹੀ ਹੁਣੀ ਸੈਕਰਾਮੈਂਟੋ ਏਰੀਏ ਤੋਂ ਆ, ਤੇ ਇਸੇ ਤਰ੍ਹਾਂ ਫਿਰ ਜਸਵੀਰ ਸਿੰਘ ਸਰਾਏ ਹੁਣੀ ਆ, ਉਹ ਫ੍ਰਿਜ਼ਨੋ ਏਰੀਏ ਤੋਂ, ਤੇ ਰਾਜਪਾਲ ਸਿੰਘ ਸੰਧੂ ਬੇਕਰਸਫੀਲਡ ਏਰੀਏ ਤੋਂ। ਕਿਉਂਕਿ ਹੈ ਤਾਂ ਬਹੁਤ ਸਾਰੇ ਆਪਣੇ ਵਲੰਟੀਅਰ ਇਸ ਵੇਲੇ 300-400 ਤੋਂ ਵੱਧ ਲੱਗੇ। ਹੁਣ ਜੇ ਸਾਰਿਆਂ ਦਾ ਨਾਂ ਲਿਖਾਂਗੇ ਲੇਖ ਨਹੀਂ ਹੋਣਾ। ਇਹ ਮੈਂ ਉਨੇ ਕੁ ਲਿਖੇ ਜਿਹੜੇ ਬਹੁਤ ਜ਼ਿਆਦਾ ਜਿਹੜੇ ਆਪਣੇ ਭਰਾ ਅਗਰੈਸਿਵ ਹੈਗੇ, ਜਿਹੜੇ ਅੱਗੇ ਹੋ ਕੇ ਧੱਕੇ ਨਾਲ ਸਾਰਿਆਂ ਨੂੰ ਕਹਿੰਦੇ ਭਾਈ ਕਰੋ ਚਲੋ, ਤਾਂ ਕਰਕੇ ਫਿਰ ਉਨੇ ਦੇ ਨਾਮ ਜਿਹੜੇ ਆ ਲਿਖੇ ਹੈਗੇ ਆ ਹੁਣ। ਤੇ ਜੇ ਕੋਈ ਮਿਸ ਵੀ ਹੋ ਗਿਆ ਹੋਵੇ ਤੇ ਆਪਾਂ ਮਾਫੀ ਮੰਗਦੇ, ਜੇ ਕੋਈ ਐਡ ਕਰਾਉਣਾ ਚਾਹੁੰਦਾ ਤਾਂ ਆਪਾਂ ਐਡ ਵੀ ਕਰ ਦਾਂਗੇ। ਜੀ, ਜੇ ਕੋਈ ਲੈਣਾ ਚਾਹੁੰਦਾ ਜ਼ਿੰਮੇਵਾਰੀ ਤਾਂ ਜ਼ਰੂਰ ਜਿਹੜਾ ਉਹ ਕਰ ਸਕਦੇ ਆ। ਤੇ ਬਾਕੀ ਇਹ ਫਲਾਇਰ ਅਸੀਂ ਆਪਣੇ ਫੇਸਬੁੱਕ ਦੇ ਉੱਤੇ ਪਾਇਆ ਹੈਗਾ, ਤੇ ਜੇ ਆਪੋ ਆਪਣੇ ਅੱਗੇ ਜਿਹੜਾ ਉਹ ਉਸ ਨੂੰ ਪੇਸ਼ ਜਿਹੜਾ ਉਹ ਕਰ ਦਿਓ। ਫੁੱਟੀਆਂ ਜਿਹੜੀਆਂ ਉਹ ਬਣਾ ਲਓ। ਇੱਕ ਜਿਹੜੀ ਜ਼ਰੂਰ ਪਤਾ ਲੱਗ ਰਿਹਾ ਵੀ ਜਿਹੜੀਆਂ ਕੁਛ ਆਰਗੇਨਾਈਜੇਸ਼ਨ ਪਿਛਲੇ ਦੀ ਐਕਟਿਵ ਸੀ ਉਹ ਢਿੱਲੀਆਂ ਪਈਆਂ ਆ, ਢਿੱਲੇ ਨਹੀਂ ਪੈਣਾ ਇਹਦੇ ਵਿੱਚ। ਬਾਕੀ ਕੋਈ ਕਿਸੇ ਦੀ ਨਾਰਾਜ਼ਗੀ ਆ, ਕਿਸੇ ਦੀ ਕੁਛ ਆ, ਤਾਂ ਭਾਈ ਉਹ ਬਾਅਦ ਦੇ ਵਿੱਚ ਸੁਲਝਾ ਲਿਓ। ਹੁਣ ਤੁਹਾਡਾ ਮੇਨ ਮਕਸਦ ਇਸ ਦੇ ਵਿੱਚ ਇਹ ਰਹਿਣਾ ਚਾਹੀਦਾ ਆ। ਤੇ ਉਹ ਦੇਖੋ, ਤੇ ਜਸਮੀਤ ਬੈਂਸ ਜਿਹੜੇ ਅਸੈਂਬਲੀ ਵੂਮਨ ਆ ਉਹਨਾਂ ਤੱਕ ਪਹੁੰਚ ਹੋਈ ਆ ਬੇਕਰਸਫੀਲਡ ਵਾਲਿਆਂ ਦੀ ਕਿ ਨਹੀਂ, ਉਸ ਦੇ ਬਾਰੇ ਅਜੇ ਕੋਈ ਅਪਡੇਟ ਆਪਣੀ ਨਹੀਂ ਪਹੁੰਚੀ ਹੈਗੀ। ਬਾਕੀ ਜਿਹੜੇ ਆਪਕਾ ਵਾਲੇ ਆ ਉਹ ਇਸ ਟਾਈਮ ਢਿੱਲੇ ਨਾ ਪੈ ਜਾਣ ਵੀ ਜਸਟ ਬਿਕੋਜ਼ ਪਹਿਲੋਂ ਜਿਹੜੀਆਂ 2-4 ਇਹ ਚੀਜ਼ਾਂ ਜਿਹੜੀਆਂ ਹੋਈਆਂ ਆ ਇਹ ਹੁਣ ਉਹ ਬਾਅਦ ਦੀਆਂ ਗੱਲਾਂ ਨੇ। ਪਹਿਲੋਂ ਤੁਹਾਡਾ ਮੇਨ ਮਕਸਦ ਇਹ ਹੋਣਾ ਚਾਹੀਦਾ ਵੀ ਭਾਈ ਇਸ ਚੀਜ਼ ਨੂੰ ਕਿੱਦਾਂ ਤੁਸੀਂ ਬਿੱਲ ਨੂੰ ਜਿਹੜਾ ਉਹ ਰੱਦ ਕਰਵਾਉਣਾ ਆ। ਤੁਸੀਂ ਹਿਸਾਬ ਲਾ ਲਓ ਵੀ ਅੱਗੇ ਬਣਨ ਕੀ ਵਾਲਾ ਆ। ਤੇ ਬਾਕੀ ਕੱਲ ਜਿਹੜਾ ਬੀਤ ਗਿਆ ਵੀਰਵਾਰ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। 60 ਤੋਂ 70 ਦੇ ਕਰੀਬ ਆਪਣੇ ਭਰਾ ਭੈਣ ਉੱਥੇ ਪਹੁੰਚੇ ਹੋਏ ਸੀਗੇ, ਵੱਖ-ਵੱਖ ਅਸੈਂਬਲੀ ਮੈਂਬਰਸ ਨੂੰ ਮਿਲੇ ਹੈਗੇ ਆ। 3-4 ਗਰੁੱਪ ਨਹੀਂ ਬਣਾਏ ਸੀ, ਉਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਸੋ ਕੱਲੇ ਦਾ ਨਾਮ ਲੈਣਾ ਔਖਾ ਹੈ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਸੋ ਇਹ ਸਾਰਿਆਂ ਨੂੰ ਜਿਹੜੀ ਰਲ ਕੇ ਇਕੱਠੇ ਹੋ ਕੇ ਲੜਾਈ ਲੜਨੀ ਪੈਣੀ ਆ। ਬਹੁਤ ਸਾਰੀਆਂ ਨਵੀਆਂ ਆਰਗੇਨਾਈਜੇਸ਼ਨ 7-11 ਵਾਲੇ ਉਹਨਾਂ ਦੀਆਂ ਵੀ ਬਹੁਤ ਸਾਰੇ ਐਕਟਿਵ ਹੋਏ ਹੈਗੇ ਆ, ਬਹੁਤ ਸਾਰੇ ਇੰਡੀਅਨ ਕਮਿਊਨਿਟੀ ਵਾਲੇ ਵੀ ਆਪਣੇ ਐਕਟਿਵ ਹੋਏ ਹੈਗੇ ਆ। ਸੋ ਸਾਰਿਆਂ ਦਾ ਧੰਨਵਾਦ। ਵੱਧ ਤੋਂ ਵੱਧ ਇਹ ਜਿਹੜਾ ਫਲਾਇਰ ਆ ਹੁਣ ਅੱਗੇ ਤੋਂ ਅੱਗੇ ਸ਼ੇਅਰ ਕਰ ਦਿਓ, ਤੇ ਉਦਣ ਨੂੰ ਅਰੇਂਜਮੈਂਟ ਪਹਿਲਾਂ ਹੀ ਕਰ ਲਓ ਵੀ ਆਪਾਂ ਜਿੰਨੇ ਕੁ ਪਹੁੰਚੇ ਸੀਗੇ ਪਿਛਲੇ ਪ੍ਰੋਟੈਸਟ ਤੇ ਉਹਦੇ ਨਾਲੋਂ ਡਬਲ ਜਿਹੜੀ ਆ ਸਾਡੀ ਉੱਥੇ ਪ੍ਰੈਜ਼ੈਂਸ ਹੋਣੀ ਚਾਹੀਦੀ ਆ। ਜੀ ਆਪਣੇ ਨਾਲ ਕੁਝ ਕਾਲਰ ਵੀ ਜੁੜ ਰਹੇ, ਉਹਨਾਂ ਦਾ ਵੀ ਆਪਾਂ ਗੱਲਬਾਤ ਸੁਣ ਲੈਂਦੇ ਆ। ਹਰਜੀਤ ਸਿੰਘ ਜੀ, ਹਾਂਜੀ ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ। ਹਾਂਜੀ ਸਤਿ ਸ਼੍ਰੀ ਅਕਾਲ ਰਾਜਕਰਨ ਜੀ, ਹਰਜੋਤ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਤੁਸੀਂ ਧੰਨਵਾਦਕਾਰੀ ਤਾਂ ਸੈਕਰਾਮੈਂਟੋ ਦਾ ਪ੍ਰੋਗਰਾਮ ਬਹੁਤ ਵਧੀਆ ਰਿਹਾ, ਸਾਰੇ ਪਹੁੰਚੇ ਸੀਗੇ, ਤਕਰੀਬਨ 100 ਦੇ ਕਰੀਬ ਬੰਦਾ ਸੀਗਾ ਤੇ ਗਰੁੱਪ ਬਣੇ ਹੋਏ ਸੀਗੇ, ਸਾਰੇ ਅਸੈਂਬਲੀਮੈਨ ਦੇ ਆਫਿਸ 'ਚ ਗਏ, ਬਹੁਤ ਵਧੀਆ ਰਿਹਾ। ਤੇ ਇਦਾਂ ਹੀ ਸਾਥ ਸਾਰਿਆਂ ਦਾ ਚਾਹੀਦਾ। ਲੇਕਿਨ ਹੁਣ ਪੰਜਾਬੀ ਰੇਡੀਓ ਦੇ ਮਾਧਿਅਮ ਰਾਹੀਂ ਜੋ ਪੰਜਾਬੀ ਰੇਡੀਓ ਨੇ ਬੀੜਾ ਚੱਕਿਆ ਲੋਕਾਂ ਨੂੰ ਜਗਾਉਣ ਦਾ, ਮੈਂ ਸਾਰੇ ਵਲੰਟੀਅਰ ਨੂੰ ਜਿੰਨੇ ਬਿਜ਼ਨਸ ਓਨਰ ਨੇ, ਸਮਾਲ ਆ ਵੱਡਾ ਬਿਜ਼ਨਸ ਆ, ਸਮਾਲ ਬਿਜ਼ਨਸ ਹੈ, 5 ਆ 4 ਆ 2 ਆ 1 ਆ, ਸਾਰਿਆਂ ਨੂੰ ਬੇਨਤੀ ਕਰਨਾ ਵੀ ਤੁਸੀਂ ਜਿੰਨੇ ਵੀ
ਤੁਹਾਡੇ ਦੂਜੀ ਕਮਿਊਨਿਟੀ ਦੇ ਲੋਕ ਰਹਿੰਦੇ ਨੇ ਉਹਨਾਂ ਤੱਕ ਇਹ ਮੈਸੇਜ ਪਹੁੰਚਾਓ। ਉਦੋਂ ਜਿਹੜਾ ਹਰਜੋਤ ਭਾਜੀ ਨੇ ਦੱਸਿਆ ਡਬਲ, ਮੈਂ ਤਾਂ ਕਹਿੰਦਾ 4 ਗੁਣਾ ਹੋਣਾ ਚਾਹੀਦਾ। ਤੇ ਤੁਸੀਂ ਉਸ ਕਮਿਊਨਿਟੀ, ਦੂਜੀਆਂ ਕਮਿਊਨਿਟੀਆਂ ਹੁਣ ਬਿਜ਼ਨਸ ਆਪਣੀ ਕਮਿਊਨਿਟੀ ਦਾ ਕਰਦੀ ਨਹੀਂ ਇਕੱਲੀ, ਚਲੋ ਇਹ ਪੰਜਾਬੀ ਰੇਡੀਓ ਦਾ ਧੰਨਵਾਦ ਹੈ ਜਿਨ੍ਹਾਂ ਨੇ ਆਪਣੀ ਕਮਿਊਨਿਟੀ ਨੂੰ ਜਗਾਇਆ, ਪਰ ਜਿਹੜੀਆਂ ਦੂਜੀ ਕਮਿਊਨਿਟੀ ਦੀ ਹੈ ਉਹਨਾਂ ਦੇ ਬਿਜ਼ਨਸ ਬਹੁਤ ਨੇ। ਮੈਂ ਤੇ ਕਹਿੰਦਾ ਕਿ ਅਗਰ ਕੋਈ ਕਰ ਸਕਦਾ, ਕਿਉਂਕਿ ਇਹ ਕੰਮ ਹੈਗਾ ਸਾਂਝਾ, ਇਹ ਕੰਮ ਹੈਗਾ ਸਾਂਝਾ। ਦੂਜੀ ਕਮਿਊਨਿਟੀਆਂ ਦੇ ਅਗਰ ਰੇਡੀਓ ਸਟੇਸ਼ਨ ਹੈਗੇ ਨੇ, ਅਗਰ ਹੈਗੇ ਆ ਤੇ ਉਹਨਾਂ ਤੱਕ ਪਹੁੰਚ ਕਰੋ। ਅਗਰ ਤੁਹਾਨੂੰ ਤੱਕ ਸੁਨੇਹਾ ਪਹੁੰਚਾਉਂਦੇ ਆ ਤੇ ਪਹੁੰਚਾਉਣ। ਤੇ ਦੂਜੀ ਕਮਿਊਨਿਟੀ ਦੇ ਬਿਜ਼ਨਸਮੈਨ ਜਿੰਨੇ ਵੀ ਆਪਾਂ, ਜਿੱਦਾਂ ਹੁਣ ਰੈਸਟੋਰੈਂਟ ਦੀ ਮੈਂ ਪਹਿਲੇ ਦਿਨ ਤੋਂ ਗੱਲ ਕਰ ਰਿਹਾ, ਪਰ ਲੋਕਾਂ ਨੇ ਖਾਣਾ ਖਾਣਾ ਤੇ ਤੁਰ ਜਾਣਾ। ਭਾਵੇਂ ਰੈਸਟੋਰੈਂਟ ਵਾਲੇ ਕਹਿੰਦੇ ਇਹ ਗੈਸ ਸਟੇਸ਼ਨ ਵਾਲਿਆਂ ਦਾ ਕੰਮ ਆ ਜਾਂ ਲੀਕਰ ਸਟੋਰਾਂ, ਨਹੀਂ, ਇਹ ਸਾਰੇ ਰੀਟੇਲਰ ਦਾ ਕੰਮ ਹੈ। ਇਹ ਸਾਰੇ ਆਪਾਂ ਬਚਾਉਣਾ ਆਪਣੇ ਆਪ ਨੂੰ। ਹੁਣ ਇੱਥੇ ਕੋਈ ਨਾ ਪੰਜਾਬੀ ਰੇਡੀਓ ਦੀ ਨੇ ਕੋਈ ਬੈਨੀਫਿਟ ਇਹਦਾ ਲੈਣਾ ਆ, ਤੇ ਨਾ ਹੀ ਦੂਜੀਆਂ ਨੇ ਜਿਹੜੀਆਂ ਅਸੀਂ ਸਾਰੇ ਲੱਗੇ ਹੋਏ ਆ ਵਲੰਟੀਅਰ, ਉਹਨਾਂ ਨੇ ਕੋਈ ਏਦਾਂ ਬੈਨੀਫਿਟ ਨਹੀਂ, ਆਪਣੇ ਆਪ ਨੂੰ ਬਚਾਉਣਾ ਆ। ਪੰਜਾਬੀ ਰੇਡੀਓ ਨੇ ਠੀਕ ਆ ਕਮਿਊਨਿਟੀ ਕਰਕੇ ਇੱਕ ਸਹਿਯੋਗ ਦਿੱਤਾ, ਤੇ ਹੁਣ ਸਹਿਯੋਗ ਉਹਨਾਂ ਕੋਲ ਲੈ ਕੇ ਤੇ ਅਸੀਂ ਇਕੱਠ ਦਿਖਾਉਣਾ ਆ ਪੂਰਾ, ਜਿਹੜਾ 8:30 ਵਜੇ 31 ਤਰੀਕ ਨੂੰ ਸੱਦਿਆ ਆਪਾਂ ਨੂੰ। ਤੇ ਉਹ ਭਾਜੀ ਆਪਾਂ ਅਜੀਤ ਭਾਜੀ ਮੈਂ ਵੀ ਦੱਸਦਾ, ਕਿਉਂਕਿ ਪਹਿਲਾਂ ਭੁਲੇਖਾ ਲੱਗਦਾ ਸੀ ਵੀ ਪਹਿਲੀ ਦੀ ਸ਼ਾਇਦ ਛੁੱਟੀ ਆ, ਪਹਿਲੀ ਦੀ ਨਹੀਂ ਹੈ, ਉਹ ਸੋਮਵਾਰ ਦੀ ਆ, ਲੇਬਰ ਡੇ। ਤੇ ਪਹਿਲੀ ਨੂੰ 4 ਤਰੀਕ ਦੀ ਛੁੱਟੀ ਆ, ਆਪਣੀ ਜਿਹੜੀ ਅਸੈਂਬਲੀ ਅਪਰੋਪਰੀਏਸ਼ਨ ਕਮੇਟੀ ਆ, ਸੋ ਇਸ ਕਰਕੇ ਉਹ ਹੀਅਰਿੰਗ ਤੋਂ ਪਹਿਲਾਂ ਆਪਾਂ ਜਿਹੜਾ ਆ ਸਟਰੈਂਥ ਸ਼ੋਅ ਕਰਨੀ, ਤਾਂ ਕਰਕੇ ਸਾਨੂੰ ਇਮੀਡੀਏਟਲੀ ਇਹ ਕਰਨਾ ਪਿਆ। ਇਹ ਬਿਲਕੁਲ ਉਦਣ ਇੰਨਾ ਇਕੱਠ ਵੀ ਹੋਵੇ, ਉਦਣ ਇੰਨੀ ਰੌਲੀ ਪਵੇ ਵੀ ਉੱਥੇ ਦੀਆਂ ਕੈਪੀਟਲ ਦੀਆਂ ਕੰਧਾਂ ਹਿਲ ਜਾਣ, ਕੰਬਣ ਲੱਗ ਜਾਣ ਤੇ ਲੋਕ ਹੈਗੇ ਨੇ ਉੱਠੇ ਨੇ। ਇਹ ਕਿਸਾਨ ਜੇ ਮੋਰਚਾ ਜਿੱਤ ਸਕਦੇ, ਇੱਥੇ ਵੀ ਜਿੱਤ ਸਕਦੇ ਆ। ਤੇ ਆਪਾਂ ਸਾਰਿਆਂ ਨੇ ਇਕੱਠ ਦਿਖਾਉਣ ਲਈ, ਆਪਣੇ ਗੁਰੂ ਘਰਾਂ ਲਈ, ਆਪਣੇ ਕਮਿਊਨਿਟੀ ਸੈਂਟਰ ਨੂੰ ਆਪਣੇ ਤੌਰ ਤੇ, ਕਿਸੇ ਨੇ ਨਹੀਂ, ਇੱਥੇ ਲੀਡਰ ਕੋਈ ਨਹੀਂ ਗਾ, ਸਾਰਿਆਂ ਨੇ ਇਹ ਕੰਮ ਕਰਨਾ। ਸਾਰਿਆਂ ਨੇ ਇੱਕ ਇਹ ਸੋਚ ਲਵੇ ਵੀ 10-10 ਘੱਟੋ ਘੱਟ ਬੰਦੇ ਨਾਲ ਲੈ ਕੇ ਆਉਣਾ, ਭਾਵੇਂ ਪਰਿਵਾਰਕ ਮੈਂਬਰ ਲੈ ਕੇ ਆਓ, ਜਿੱਦਾਂ ਵੀ ਲੈ ਕੇ ਆਓ। ਇਹ ਜ਼ਰੂਰੀ ਸਾਰਿਆਂ ਨੂੰ ਬੇਨਤੀ ਹੈ ਪੰਜਾਬੀ ਰੇਡੀਓ ਦੇ ਮਾਧਿਅਮ ਰਾਹੀਂ ਜੀ। ਮਿਹਰਬਾਨੀ ਜੀ। ਰਾਜਪਾਲ ਬਹੁਤ ਸਾਰੀਆਂ ਕਾਲਸ ਰਾਜਕਨਵੀਰ ਸਿੰਘ ਜੀ ਆਪਣੇ ਆਫਿਸ ਵੀ ਆਈਆਂ ਪਿਛਲੇ ਵੀ ਜੀ, ਸਾਡਾ ਤਾਂ ਕੋਈ ਬਿਜ਼ਨਸ ਨਹੀਂ ਪਰ ਆਪਾਂ ਆਵਾਂਗੇ ਜ਼ਰੂਰ। ਸੋ ਉਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ। ਰਾਜਪਾਲ ਸਿੰਘ ਜੀ ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ। ਹਾਂਜੀ, ਤੇ ਇਹ ਜਿਹੜੀ ਨਾ ਜਸਮੀਤ ਕੌਰ ਬੈਂਸ ਦੀ ਅਪਡੇਟ ਹੈਗੀ ਹੈ ਬਿਕਸਪੀਡ ਵੱਲੋਂ, ਅਸੀਂ ਉਹਨਾਂ ਨਾਲ ਬੜੇ ਰਾਬਤੇ ਨਾਲ ਗੱਲ ਕਰ ਰਹੇ ਹਾਂ, ਬਹੁਤ ਜ਼ਿਆਦਾ, ਜਾਣੀ ਕਿ ਆਪਣੇ ਉਹਨਾਂ ਦਾ ਕੱਲ ਸਾਡੇ ਫਾਦਰ ਸਾਹਿਬ ਨਾਲ ਵੀ ਗੱਲ ਹੋਈ ਸੀ, ਉਸ ਦਿਨ ਦੀ ਚੱਲ ਰਹੀ ਹੈ। ਉਹਨਾਂ ਨੇ ਸਾਨੂੰ 2-3 ਗੱਲਾਂ ਦੱਸੀਆਂ ਨੇ। ਜਿਸ ਦਿਨ ਉਸ ਦਿਨ ਵੀ ਉਹਨਾਂ ਨੇ ਆਉਣਾ ਸੀਗਾ, ਉਹਨਾਂ ਨੇ 1984 ਦਾ ਜਿਹੜਾ ਇੱਕ ਕੰਮ ਕੀਤਾ, ਇੱਕ ਜਿਹੜਾ ਜਾਤ ਪਾਤ ਦੇ ਜਾਣੀ ਕਿ ਮਸਲੇ ਤੇ ਕੰਮ ਕੀਤਾ, ਉਸ ਦੇ ਵਿੱਚ ਉਹਨੂੰ ਥ੍ਰੈਟਾਂ ਬਹੁਤ ਜ਼ਿਆਦਾ ਆਈਆਂ ਹੋਈਆਂ ਸੀ। ਇਸ ਕਰਕੇ ਸਿਕਿਉਰਿਟੀ ਰੀਜ਼ਨ ਕਰਕੇ ਆ ਰਹੇ, ਉਹ ਆਪਣੇ ਨਾਲ ਨੇ। ਤੇ ਪਰ ਐਤਕੀ ਉਹਨਾਂ ਨੂੰ ਸਾਰੀ ਕਹਾਣੀ ਆਪਣੇ ਸਾਰੇ ਬਾਪ ਬੈਠ ਕੇ ਗੱਲਬਾਤ ਕਰਾਂਗੇ ਉਦੋਂ, ਤੇ ਉਹ ਜਾਣੀ ਕਿ ਜਿੱਥੋਂ ਤੱਕ ਮੇਰੀ ਇਸ ਵਾਰ ਉਹ ਭਾਜੀ ਇਹ ਬਹਾਨਾ ਆ, ਮੈਂ ਤੁਹਾਨੂੰ ਦੱਸ ਦਿੰਦਾ ਹੈ, ਉਹ ਸਾਡੀ ਭੈਣੀ ਆ। ਥ੍ਰੈਟ ਵਾਲੀ ਕਿਹੜੀ ਗੱਲ ਆ, ਆਪਣੀ ਭੈਣ ਭਰਾ ਸੀ ਉੱਥੇ, ਕਿਹੜਾ ਅਸੀਂ ਤਾਂ ਜਿਹੜਾ ਬਿੱਲ ਜਿਹੜੇ ਬੰਦੇ ਨੇ ਲਿਖਿਆ ਤੁਸੀਂ ਦੇਖੋ ਸਾਰੇ ਉਹਦੇ ਨਾਲ ਪਿਆਰ, ਤੁਸੀਂ ਵੀ ਉੱਥੇ ਹੀ ਸੀਗੇ, ਡੇਵਿਡ ਕਾਟੇਜ਼ੀ ਨਾਲ। ਏਦਾਂ ਦੀ ਕੋਈ ਗੱਲ ਨਹੀਂ ਹੈ, ਉਹਨਾਂ ਨੂੰ ਕਰਨਾ ਨਹੀਂ ਚਾਹੀਦਾ, ਕੋਈ ਕੁਝ ਨਹੀਂ ਕਹਿੰਦਾ, ਉੱਥੇ ਸਾਰੇ ਹੀ ਆਪਣੇ ਭੈਣ ਭਰਾ ਹੈ। ਵੀਰ ਜੀ ਮੈਂ ਤੁਹਾਨੂੰ ਉਹ ਚੀਜ਼ ਦੱਸ ਰਿਹਾ ਜਿਹੜੀ ਮੈਨੂੰ ਗੱਲ ਦਾ ਪਤਾ ਲੱਗਾ, ਠੀਕ ਹੈ। ਤੇ ਉਹ ਮੈਂ ਜਾਣੀ ਕਿ ਉਹਨਾਂ ਨੂੰ ਜਿਹੜਾ ਸੁਨੇਹਾ ਅਸੀਂ ਲਾਇਆ, ਭਾਈ ਤੁਸੀਂ ਯਾਨੀ ਕਿ ਆਪਣਾ ਸਾਡੇ ਨਾਲ ਉੱਥੇ ਵੀ ਆਉਂਦੇ ਤੁਸੀਂ, ਜਾਣੀ ਕਿ ਜਿਹੜੀ ਉਹਨੇ ਸਾਨੂੰ ਪਿਛਲੀ ਗੱਲ ਦੱਸੀ ਕਿ ਹਾਂ ਦੱਸੀ ਹੈ, ਪਰ ਅਸੀਂ ਤੁਹਾਡੇ ਨਾਲ ਹੈ। ਪਰ ਹੁਣ ਆਪਾਂ ਉਹਨਾਂ ਨੂੰ ਬਹੁਤ ਜ਼ਿਆਦਾ ਉਹਨਾਂ ਤੇ ਪ੍ਰੈਸ਼ਰ ਪਾਇਆ ਹੋਇਆ, ਇਸ ਤਰ੍ਹਾਂ ਨਹੀਂ ਕਹਿ ਸਕਦੇ ਪ੍ਰੈਸ਼ਰ ਚਾਰਜ, ਪਰ ਉਹਨਾਂ ਦੇ ਬਹੁਤ ਜ਼ਿਆਦਾ ਪ੍ਰੈਸ਼ਰ ਪਾਇਆ। ਉਹ ਹੈਵ ਟੂ ਹੈਵ ਆਪਣੇ ਨਾਲ ਉਹਨਾਂ ਨੂੰ ਆਉਣਾ ਹੀ ਪੈਣਾ ਹੈ, ਨਾ ਹੁਣ ਆਏ ਤਾਂ ਫਿਰ ਆਪਾਂ ਨੂੰ ਪਤਾ ਹੀ ਹੈ ਸਾਰਾ ਕੁਝ ਕੀ ਕਰਨਾ ਆਪਾਂ। ਨਹੀਂ ਉਹ ਤਾਂ ਹੈ ਹੀ ਆ। ਦੇਖੋ ਐਟਲੀਸਟ ਬਿਆਨ ਹੀ ਬੰਦਾ ਦੇ ਦਿੰਦਾ, ਕਿਉਂਕਿ ਹੁਣ ਆਪਾਂ ਜੀ ਆਲਰੇਡੀ ਆਪਣੇ ਉਹ ਹੈਗੇ ਨੇ, ਆਪਾਂ ਨਾਲ ਉਹਨੂੰ ਵੋਟਾਂ ਪਾਉਣੀਆਂ, ਜਿਤਾਉਣਾ, ਖਾਂ ਫਿਊਚਰ ਦੇ ਵਿੱਚ ਕਰਨਾ, ਤੇ ਉਹਨਾਂ ਦੇ ਪ੍ਰੈਸ਼ਰ ਜਾਣੀ ਕਿ ਕਹਿ ਲਓ ਵੀ ਹਰ ਇੱਕ ਲੈਵਲ ਤੋਂ ਪੈ ਰਿਹਾ ਉਹਨਾਂ ਦੇ ਬਹੁਤ ਜ਼ਿਆਦਾ, ਤੇ ਉਹਨਾਂ ਨੂੰ ਆਪਣੇ ਨਾਲ ਤੁਰਨਾ ਹੀ ਪੈਣਾ। ਨਾ ਤੁਰਨਗੇ ਤਾਂ ਫਿਰ ਆਪਣੇ ਕੋਲ ਇਹ ਤਾਂ ਆਪਾਂ ਲੱਖਾਂ ਦੇ ਵਿੱਚ ਹੈਗੇ, ਇਹ ਤਾਂ ਸਾਰੇ ਹੈ ਹੀ 80 ਆ ਉੱਥੇ। ਜੀ ਨਾਲੇ ਪਤਾ ਕੀ ਰਾਜਪਾਲ ਭਾਜੀ, ਸਾਰੇ ਜਿਹੜੇ ਕੱਲ ਮਿਲੇ ਵੀ ਆ ਨਾ ਅਸੈਂਬਲੀ ਮੈਂਬਰਸ ਨੂੰ, ਆਪਣੇ ਜਿਹਨੇ 60-70 ਜਣੇ ਗਏ ਹੋ ਸੀ, ਉਹ ਕਹਿੰਦੇ ਯਾਰ ਤੁਹਾਡੀ ਹੈਗੀ ਆ ਹਨਾ, ਤੁਹਾਡੀ ਕਮਿਊਨਿਟੀ ਚੋਂ ਆ, ਤੇ ਉਹਨੂੰ ਵੀ ਤੁਸੀਂ ਕਹੋ। ਫਿਰ ਜਿਹੜੇ ਇੱਕ ਦੋ ਨੇ ਕਿਹਾ ਹਨਾ, ਫਿਰ ਉਹਦੇ ਨਾਲ ਨੈਚੁਰਲੀ ਫੀਲ ਹੁੰਦਾ ਹੈ ਸਾਨੂੰ। ਆਪ ਹਰ ਇੱਕ ਬੰਦੇ ਨੂੰ ਮਹਿਸੂਸ ਹੁੰਦਾ। ਮੈਂ ਤਾਂ ਇੱਥੇ ਆਪਣਾ ਲੋਕਲ ਲੈਵਲ ਤੇ ਉਦੋਂ ਮਨਪ੍ਰੀਤ ਕੌਰ ਆ, ਉਹਨਾਂ ਨੇ ਕਿਹਾ ਵੀ ਤੁਸੀਂ ਭਾਈ ਤੁਰਦੇ ਨਹੀਂ ਗਏ, ਤਾਂ ਆਪਣਾ ਉਹ ਖੁੱਲ ਕੇ ਚੱਲੋ ਆਂਦੀ ਪੈ ਆਪਣੇ ਇੱਕ ਦਿਨ ਚ ਤੁਹਾਨੂੰ ਕਾਲ ਦਿੰਨੀ ਆ, ਉਹਨੇ ਵੀ ਆਪਣਾ ਦਿੱਤਾ ਹੌਸਲਾ ਵੀ ਆਪਾਂ। ਮਾੜੀ ਗੱਲ ਆ, ਇਹ ਸਾਰਿਆਂ ਨੂੰ ਚਾਹੀਦਾ ਆ, ਜਿੰਨੇ ਵੀ ਹੈਗੇ ਆ। ਜਾ ਕੇ ਲੋਕਾਂ ਨੂੰ ਇਹ ਤਾਂ ਦੱਸੀਏ ਨਾ ਵੀ ਆਹ ਕੰਮ ਹੋ ਰਿਹਾ, ਤੁਹਾਡੇ ਲੁੱਟੇ ਜਾ ਰਹੇ ਆ, ਤੁਸੀਂ ਲੁਟੇਰੇ ਆ ਗਿਆ ਤੁਹਾਡੇ ਘਰਾਂ ਦੇ ਵਿੱਚ, ਤੇ ਇਹਨਾਂ ਤੋਂ ਬਚੋ। ਨਹੀਂ ਬਿਲਕੁਲ ਪਹੁੰਚਾਵਾਂਗੇ ਠੀਕ ਹੈ। ਹਾਂਜੀ, ਇਸ ਕਰਕੇ
ਇੰਨੀ ਕੁ ਮੇਰੇ ਕੋਲ ਇਨਫੋਰਮੇਸ਼ਨ ਹੈਗੀ ਹੈ, ਤੇ ਪਰ ਜਾਨੀ ਕਿ ਉਹ ਆਪਣਾ ਹੋਰ ਵੀ ਆਪਾਂ ਇਨਫੋਰਮੇਸ਼ਨ ਜਿਵੇਂ ਜਿਵੇਂ ਤੁਹਾਨੂੰ ਮਿਲੂਗੀ ਤਾਂ ਤੁਹਾਨੂੰ ਦੱਸਾਂਗੇ। ਜੀ ਜੀ ਬਾਕੀ ਇਹ ਮੈਸੇਜ ਜ਼ਰੂਰ ਉਹਨਾਂ ਨੂੰ ਦੇ ਦਿਓ ਵੀ ਕੋਈ ਡਰਨ ਦੀ ਜ਼ਰੂਰਤ ਨਹੀਂ। ਹੋ ਸਕਦਾ ਕਿਸੇ ਸ਼ਰਾਰਤੀ ਨੇ ਇਦਾਂ ਕੀਤਾ ਹੋਵੇ, ਪਰ ਕਦੇ ਵੀ ਕੋਈ ਉੱਥੇ ਡਰਨ ਦੀ ਜ਼ਰੂਰਤ ਨਹੀਂ। ਸਾਰੇ ਆਪਣੇ ਭੈਣ ਭਰਾ ਆ, ਕਿਸੇ ਨੂੰ ਵੀ ਤੁਹਾਡੇ ਸਾਹਮਣੇ ਆ, ਤੁਸੀਂ ਵੀ ਉੱਥੇ ਸੀਗਾ, ਡੇਵਿਡ ਕਾਰਟੀ ਵੀ ਸੀਗਾ, ਠੀਕ ਆ। ਥੋੜੀ ਬਹੁਤੀ ਬਹਿਸ ਹੋਈ ਹੈ, ਇਹ ਥੋੜੋ ਵੀ ਕਿਸੇ ਨੂੰ ਕੋਈ ਖਤਰੇ ਵਾਲੀ ਜਾਂ ਕੋਈ ਇਦਾਂ ਦੀ ਕੋਈ ਗੱਲ ਨਹੀਂ ਹੈ। ਫਿਰ ਉਹਨਾਂ ਦੀ ਕੋਈ ਸਿਕਿਉਰਿਟੀ ਜਿਹੜਾ ਉਹਨਾਂ ਨੇ ਦੱਸਿਆ ਨਾ ਵੀ ਰੀਜਨ ਵੀ ਉਦਾਂ ਉਹਦੇ ਚ ਨਹੀਂ ਆਉਂਦੇ ਸੀ ਉਸ ਤਰੀਕੇ ਨਾਲ, ਜਾਣੀ ਕਿ ਉਹਨਾਂ ਨੂੰ ਨਾਲ ਕੋਈ ਪਹਿਲਾਂ ਲੈ ਕੇ ਆਉਣਾ ਪੈਂਦਾ। ਐਨੀਵੇ ਉਹ ਜਿਹੜੀ ਵੀ ਕੋਈ ਉਹਨਾਂ ਦੀ ਕੋਈ ਜਿਹੜੇ ਹਿਸਾਬ ਨਾਲ ਮੈਨੂੰ ਰੀਜ਼ਨ ਦੱਸਿਆ, ਉਹ ਤੁਹਾਨੂੰ ਦੱਸਿਆ ਵੀ ਹੈਗਾ ਨਹੀਂ ਉਹਦੇ ਅਸੀਂ ਨਾਲ ਹੈਗੇ ਆ, ਤੇ ਪਰ ਉਹ ਜਾਣੀ ਕਿ ਹੁਣ ਹੋਰ ਤਰੀਕੇ ਨਾਲ ਆਪਣੀ ਕਹਾਣੀ ਉਹ ਸਾਰੀ ਤੁਹਾਨੂੰ ਜਿਵੇਂ ਜਿਵੇਂ ਅਪਡੇਟ ਹੋਊ ਦੱਸਾਂਗੇ। ਜੀ ਥੈਂਕ ਯੂ ਰਾਜਪਾਲ ਭਾਜੀ, ਥੈਂਕ ਯੂ, ਧੰਨਵਾਦ ਜੀ, ਧੰਨਵਾਦ ਜੀ। ਵਾਹਿਗੁਰੂ ਜੀ ਖਾਲਸਾ ਜੀ ਫਤਿਹ। ਇੱਕ ਚੀਜ਼ ਇਸ ਦੇ ਵਿੱਚ ਦੱਸ ਦਈਏ, ਉੱਥੇ 2-3 ਹੋਰ ਵੀ ਆਏ ਸੀਗੇ ਸਪੋਰਟ ਕਰਨ ਵਾਲੇ, ਉਹਨਾਂ ਨੂੰ ਤਾਂ ਕਿਸੇ ਨੇ ਕੁਝ ਨਹੀਂ ਕਿਹਾ। ਡੇਵਿਡ ਕਾਰਟੀਜ਼ੀ ਵੀ ਇਹੀ ਬਹਾਨਾ ਲਾ ਕੇ ਜਿਹੜਾ ਉਹ ਚਲਾ ਗਿਆ ਸੀ। ਚਲੋ ਡੇਵਿਡ ਦੇ ਨਾਲ ਦਾ ਸਿਕਿਉਰਿਟੀ ਵਾਲੇ ਵੀ ਸੀ, ਉਹ ਤੋਂ ਬਿਨਾ ਜਿਹੜੇ ਬ੍ਰਾਇਨ ਡੈਲੀ ਸੀ ਉਹ ਤਾਂ ਗਵਰਨਰ ਦੀ ਜੇਮਸ ਗੈਲਗਰ ਸੀ, ਤੇ ਖੁਦ ਸੈਨੇਟਰ ਆ। ਫਿਰ ਉਹ ਤੋਂ ਬਾਅਦ ਜਿਹੜੇ ਗੈਲਗਰ ਜੁਬਾ ਸਿਟੀ ਦੇ ਸੀਗੇ, ਉਹ ਕਿਹੜੀ ਕੋਈ ਸਿਕਿਉਰਿਟੀ ਨਾ ਹੈ, ਕੋਈ ਇਦਾਂ ਦੀ ਗੱਲ ਨਹੀਂ ਹੈਗੀ। ਨਹੀਂ ਉਦਾਂ ਤਾਂ ਹੁਣ ਉੱਥੇ ਹੁਣ ਆਪਣੀ ਕਮਿਊਨਿਟੀ ਚੋਂ ਸੀਗੀ ਬੌਬੀ ਐਲਨ ਸਿੰਘ ਐਲਗਰੋਵ ਦੀ ਮੇਅਰ, ਉਹਨੂੰ ਤਾਂ ਨਹੀਂ ਕਿਸੇ ਨੇ ਕੁਝ ਕਿਹਾ, ਬੂ ਹੀ ਕੀਤਾ ਵੀ ਮਾੜੀ ਗੱਲ ਆ, ਵੀ ਤੈਨੂੰ ਇਦਾਂ ਨਹੀਂ ਸੀ ਕਹਿਣਾ ਚਾਹੀਦਾ, ਲੋਕਾਂ ਨੇ ਬੁਰਾ ਮਨਾਇਆ। ਉਹ ਚੀਜ਼ ਤਾਂ ਜਿਹੜੀ ਉਹ ਕਹਿਣੀ ਬਣਦੀ ਆ, ਜਸਟ ਬਿਕੋਜ਼ ਵੀ ਇਹ ਇਦਾਂ ਨਹੀਂ ਉਹਨਾਂ ਨੂੰ ਆਈ ਥਿੰਕ ਚਲੋ ਜੇ ਮੰਨ ਲਓ ਵੀ ਉਹ ਇਹਨਾਂ ਨੇ ਇਹ ਬਹਾਨਾ ਵੀ ਜਿਹੜਾ ਉਹ ਲਾਇਆ, ਉਹਨਾਂ ਨੇ ਇਹ ਚੀਜ਼ ਕਹੀ ਵੀ ਆ, ਇਹ ਮੰਨ ਲਓ ਕਿਸੇ ਨੇ ਜਾਂ ਜੋ ਵੀ ਆ, ਬਿਆਨ ਤਾਂ ਜਾਰੀ ਹੋ ਸਕਦਾ ਸੀ ਨਾ। ਬਿਆਨ ਖਣੋ ਜਾਂ ਟਵਿੱਟਰ ਜਾਂ ਸੋਸ਼ਲ ਮੀਡੀਆ ਇਹ ਤਾਂ ਨਹੀਂ ਰੁਕਿਆ ਹੋਇਆ ਨਾ। ਅਸੈਂਬਲੀ ਦੇ ਵਿੱਚ ਪਹਿਲੀ ਕੁੜੀ ਆ ਜਿਹੜੀ ਪੰਜਾਬੀ ਆ, ਸਿੱਖ ਆ, ਜਿਹੜੀ ਉੱਥੇ ਜਿਹੜੀ ਉਹ ਗਈ ਆ। ਸੋ ਇਹ ਹੁਣ ਜਦੋਂ ਲੋਕਾਂ ਦੇ ਨਾਲ ਖੜਦੇ ਆ ਤੇ ਕਈ ਚੀਜ਼ਾਂ ਜਿਹੜੀਆਂ ਉਹ ਹੁੰਦੀਆਂ ਹੀ ਆ, ਉਹ ਉਹਦੇ ਵਿੱਚ ਆ। ਤੇ ਜਿਹੜੇ ਨਹੀਂ ਕਹਿ ਰਹੇ, ਜਿਹੜੇ ਕਹਿੰਦੇ ਵੀ ਅਜੇ ਵੀ ਦੋਗਲੀ ਗੱਲ ਕਰਦੇ ਆ, ਭਾਈ ਉਹਨਾਂ ਨੂੰ ਪਛਾਣੋ, ਦੇਖੋ। ਇਹਦੇ ਨਾਲ ਨੁਕਸਾਨ ਤਾਂ ਆਪਣੀ ਕਮਿਊਨਿਟੀ ਦਾ ਹੀ ਆ, ਉਹ ਦੂਜਿਆਂ ਨੂੰ ਤਾਂ ਫਿਰ ਹੋਣਾ ਹੀ ਆ, ਦਿਖਣਾ ਹੀ ਆ। ਅਗਲੀ ਦੀ ਜਦੋਂ ਇਲੈਕਸ਼ਨ ਆਉਣੀ, ਕਹਿੰਦੇ ਵੀ ਯਾਰ ਤੁਹਾਡੇ ਤਾਂ ਆਪਣੇ ਨੇ, ਤੁਹਾਡੇ ਨਾਲ ਤੁਸੀਂ ਕੀ ਕਰੋਗੇ। ਸੋ ਭਾਈ ਦੇਖ ਕੇ ਜਿਹੜਾ ਉਹ ਚੱਲੋ। ਨੋ ਡਾਊਟ ਲੋਕਾਂ ਨੇ ਅੰਨ੍ਹੇਵਾਹ ਸਪੋਰਟ ਕੀਤੀ ਸੀ ਉੱਥੇ। ਦੋਨੇ ਜਿਹੜੀਆਂ ਕੁੜੀਆਂ, ਜਿਹੜੀ ਕੌਂਸਲ ਮੈਂਬਰ ਦੇ ਵਿੱਚ ਬਣੀ ਆ, ਜਿਹੜੀ ਮਨਪ੍ਰੀਤ ਤੇ ਜਿਹੜੀ ਜਸਮੀਤ ਕੌਰ ਬੈਂਸ ਆ, ਦੋਨਾਂ ਦੀ ਬਹੁਤ ਸਪੋਰਟ ਕੀਤੀ। ਇੱਥੇ ਨਹੀਂ, ਹੋਰ ਕਈ ਥਾਵਾਂ ਦੇ ਉੱਤੇ ਜਿਹੜੀ ਉਹ ਕੀਤੀ ਆ। ਉਡੀਕ ਰਹੇ ਸੀ ਵੈਸੇ ਮੈਂ ਵੀ, ਆਪਣੇ ਬਹੁਤ ਸਾਰੇ ਮੇਅਰ ਨੇ ਆਲੇ ਦੁਆਲੇ ਹੋਰ ਸ਼ਹਿਰਾਂ ਦੇ, ਉਹ ਜੇ ਉਹ ਵੀ ਸੁਣ ਰਹੇ ਆ, ਦੇਖ ਰਹੇ ਵੀ ਭਾਈ ਤੁਸੀਂ ਬਿਆਨ ਜਾਰੀ ਕਰੋ, ਇਕੱਠੇ ਹੋ ਕੇ ਕਰੋ, ਚਾਹੇ ਇਕੱਲੇ ਕਰੋ। ਇਹ ਤੁਹਾਨੂੰ ਜਿਹੜਾ ਉਹ ਚਾਹੀਦਾ ਆ, ਇਵੈਂਚੁਅਲੀ ਤਾਂ ਸ਼ਹਿਰਾਂ ਦੇ ਉੱਤੇ ਹੀ ਗੱਲ ਆਉਣੀ ਆ ਨਾ। ਹੁਣ ਜਿਹੜਾ ਫਿਰ ਉਹ ਸੈਨ ਫਰਾਂਸਿਸਕੋ ਵਾਲੀ ਹਾਲਤ ਹੋਣੀ ਆ, ਬਿਜ਼ਨਸ ਛੱਡੀ ਜਾਂਦੇ ਆ, ਫਿਰ ਆਪਾਂ ਕਹਿਣਾ ਵੀ ਸਾਡੇ ਜਿਹੜੇ ਉਹ ਸ਼ਹਿਰ ਦੇ ਕੋਲ ਕੁਝ ਬਚਿਆ ਨਹੀਂ ਜੀ, ਇੱਥੋਂ ਭੱਜ ਰਹੇ ਆ ਲੋਕ, ਬਿਜ਼ਨਸ ਟੇਕ ਨਹੀਂ ਰਿਹਾ। ਇੱਥੇ ਹੋਣਾ ਕੀ ਆ, ਇਵੈਂਚੁਅਲੀ ਲੋਕਲ ਪੱਧਰ ਦੇ ਉੱਤੇ ਸਭ ਤੋਂ ਵੱਡਾ ਜਿਹੜਾ ਉਹ ਅਸਰ ਉਹ ਦਿਖਣਾ ਆ, ਤੇ ਸਭ ਤੋਂ ਵੱਡਾ ਖਤਰਾ ਜਿਹੜਾ ਆ ਉਹਨਾਂ ਦੀ ਸੀਟ ਨੂੰ ਉੱਥੇ ਹੀ ਹੋਣਾ ਆ, ਜਦੋਂ ਉਹਨਾਂ ਨੇ ਦੇਖਣਾ ਵੀ ਸ਼ਹਿਰ ਦੇ ਹਾਲਾਤ ਕਿੰਨੇ ਬਦ ਤੋਂ ਬੱਤਰ ਜਿਹੜੇ ਉਹ ਬਣ ਰਹੇ ਆ। ਜੋ ਕੁਝ ਵੀ ਇਹ ਆ ਰਿਹਾ ਉਹਦੇ ਵਿੱਚ ਆਪਣਾ ਇੱਕ ਪਾਸਾ ਤਾਂ ਜਿਹੜਾ ਉਹ ਦੱਸ ਦੋ ਨਾ, ਵੀ ਇਹ ਤੁਸੀਂ ਹੱਕ ਜਾਂ ਅਗੇਂਸਟ ਆ, ਕਿੱਦਾਂ ਵੀ ਆ। ਫਿਰ ਬੰਦਿਆਂ ਨੂੰ ਵੀ ਪਤਾ ਲੱਗ ਜਾਊਗਾ ਵੀ ਕਿਹੜੇ ਪਾਸੇ ਤੁਸੀਂ ਖੜਦੇ ਆ। ਦੈਨ ਵਿਲ ਨੋ। ਇਹ ਰਾਜਨੀਤਿਕ ਜੀ ਮੂੰਹ 'ਚ ਕੁਛ ਤੇ ਅੰਦਰ ਖਾਤੇ ਜਿਹੜਾ ਕੁਛ ਆ, ਉਹ ਫਿਰ ਚੰਗਾ ਨਹੀਂ ਲੱਗਦਾ। ਲੋਕ ਸਮਝ ਜਾਂਦੇ ਆ ਵੀ ਇਹਨਾਂ ਨੇ ਇਵੈਂਚੁਅਲੀ ਮੌਕੇ ਆਏ ਤੇ ਖੜਨਾ ਨਹੀਂ ਹੁੰਦਾ। ਜੋ ਉਹਨਾਂ ਨੇ ਕੀਤਾ ਉਹਦੇ ਲਈ ਧੰਨਵਾਦ, ਪਰ ਹੁਣ ਮੰਗ ਕਰ ਰਹੇ ਆ ਲੋਕ, ਤੇ ਬਈ ਨਾਲ ਜਿਹੜਾ ਉਹ ਖੜੋ। ਜੇ ਨਹੀਂ ਖੜ ਸਕਦੇ ਤੇ ਫਿਰ ਇਹ ਆਪਣਾ ਜਿਹੜਾ ਉਹ ਟੈਗ ਲਾਉਣੇ ਵੀ ਬੰਦ ਕਰੋ ਜੀ ਮੈਂ ਪਹਿਲੀ ਇੱਦਾਂ ਤੇ ਮੈਂ ਪਹਿਲੀ ਉੱਦਾਂ। ਤੇ ਜੇ ਤੁਸੀਂ ਆਪਣੀ ਕਮਿਊਨਿਟੀ ਨਾਲ ਹੀ ਨਹੀਂ ਬਾਅਦ ਦੇ ਵਿੱਚ ਖੜ ਸਕਦੇ, ਲੋਕਾਂ ਦੇ ਨਾਲ ਨਹੀਂ ਜਿਹੜਾ ਤੁਸੀਂ ਖੜ ਸਕਦੇ, ਫਿਰ ਉਹਦਾ ਕੋਈ ਫਾਇਦਾ ਨਹੀਂ ਰਹਿ ਜਾਂਦਾ ਜੀ। ਇਹ ਸਾਰੇ ਚੀਜ਼ ਦੇ ਵਿੱਚ ਡਜ਼ਨਟ ਮੈਟਰ ਕਿਸੇ ਦੇ ਨਾਲ ਤੁਸੀਂ ਪਹਿਲਾਂ ਕਲੋਜ਼ ਰਹੇ ਆ, ਨਜ਼ਦੀਕੀ ਰਹੇ ਆ, ਉਹਦੀ ਸਪੋਰਟ ਕੀਤੀ ਆ। ਬੰਦੇ ਜੇ ਸਪੋਰਟ ਵੀ ਕਰਦੇ ਆ ਤੇ ਪੋਲੀਟੀਸ਼ੀਅਨਾਂ ਦੇ ਅਗੇਂਸਟ ਵੀ ਝਾਟੀ ਜਿਹੜਾ ਉਹ ਹੋ ਜਾਂਦੇ ਜੀ। ਤੇ ਹੁਣ ਇਜਾਜ਼ਤ ਲੈਂਦੇ ਆ ਜੀ, ਸਮਾਂ ਸਮਾਪਤ ਹੈ ਤੇ ਆਪਾਂ ਸ਼ਾਮ ਨੂੰ ਕਰਾਂਗੇ ਜੀ ਹੋਰ ਖਬਰਾਂ ਦੇ ਉੱਤੇ ਜਿਹੜੀ ਉਹ ਚਰਚਾ 5:40 ਦੇ ਉੱਤੇ ਅਪਡੇਟ ਕੈਲੀਫੋਰਨੀਆ ਦੇ ਵਿੱਚ। ਇਸ ਤੋਂ ਅਗਲਾ ਪ੍ਰੋਗਰਾਮ ਪੇਸ਼ ਕਰਾਂਗੇ ਮਸੂਦ ਮੱਲੀ ਹੁਣਾਂ ਦਾ। ਮੈਂ ਆਵਾਂਗਾ ਨਾਲ ਹਨੇਰੀਆਂ ਦੇ 11:30 ਵਜੇ ਤੱਕ, ਤੇ 11:30 ਤੋਂ 1 ਵਜੇ ਦੇ ਵਿੱਚ ਨਜ਼ਰੀਆ। 1 ਤੋਂ ਲੈ ਕੇ 2:30 ਤੱਕ ਕੁਝ ਗੱਲਾਂ ਕੁਝ ਗੀਤ। 2:30 ਵਜੇ ਰਿਸ਼ਤੇ ਹੀ ਰਿਸ਼ਤੇ ਪ੍ਰੋਗਰਾਮ। 3 ਤੋਂ 4 ਸਾਂਝੀ ਸੱਥ ਜਿਹੜਾ ਉਹ ਪ੍ਰੋਗਰਾਮ, ਤੇ 4 ਤੋਂ 5:30 ਘਰ ਸੰਸਾਰ, ਤੇ 5:40 ਦੇ ਉੱਤੇ ਅਪਡੇਟ ਕੈਲੀਫੋਰਨੀਆ। 6 ਤੋਂ 8 ਗੁਰਬਾਣੀ ਦੇ ਸ਼ਾਮ ਦੇ ਦੀਵਾਨ ਸਰਵਣ ਕਰਾਂਗੇ। 8 ਤੋਂ 8:30 ਖਬਰ ਤੇ ਨਜ਼ਰ ਦੀਪਕ ਸ਼ਰਮਾ ਚਨਾਰਥਲ ਹੁਣਾਂ ਦੇ ਨਾਲ, ਤੇ 8:30 ਤੋਂ 9-10 ਵਜੇ ਤੱਕ ਮਸੂਦ ਮੱਲੀ ਹੁਣਾਂ ਦਾ ਇੱਕ ਹੋਰ ਪ੍ਰੋਗਰਾਮ ਪੇਸ਼ ਕਰਾਂਗੇ, ਜਿਹੜਾ ਜੀ ਕਦੀ ਇਤਿਹਾਸ ਬੋਲਵੇ।
ਇਦਾਂ ਹੀ ਪ੍ਰੋਗਰਾਮ ਚੱਲਦੇ ਰਹਿਣਗੇ। ਹੁਣ ਲੈਂਦੇ ਹਾਂ ਜੀ ਇਜਾਜ਼ਤ। ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਸਭ ਨੂੰ ਪਿਆਰ ਭਰੀ ਨਿੱਘੀ ਸਤਿ ਸਤਿ ਸ੍ਰੀ ਸ੍ਰੀ ਅਕਾਲ। ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।